ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 31 ਮਈ ਦਾ ਜਿਹੜਾ ਇਹ ਦਿਨ ਅਤੇ ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 31 ਤਰੀਕ ਆ, ਦਿਨ ਸੋਮਵਾਰ ਆ ਅਤੇ ਅੱਜ ਮੈਮੋਰੀਅਲ ਡੇ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਜਿਹੜਾ ਜੀ ਉਹ ਕਰਦੇ ਜਾਂਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਕਾਲ ਕਰੋ 559-905-2575 5599052575। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503। ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸੈਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਸਰੋਤਿਓ, ਅੱਜ ਮੈਮੋਰੀਅਲ ਡੇ ਆ। ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਵੀ ਮੈਮੋਰੀਅਲ ਡੇ ਦਾ ਮਤਲਬ ਕੀ ਆ, ਅਤੇ ਨਾਲ ਦੀ ਨਾਲ ਜਿਹੜੇ ਇਹ ਇੱਕ ਤਰ੍ਹਾਂ ਨਾਲ ਫੈਡਰਲ ਹੌਲੀਡੇ ਹੈਗੀ ਆ, ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਆਜ਼ਾਦੀ ਦੇ ਲਈ, ਆਪਣੇ ਮੁਲਕ ਦੇ ਲਈ ਦੇ ਦਿੱਤੀ ਹੈਗੀ ਆ। ਸੋ ਜਿਹੜੇ ਮਿਲਟਰੀ ਪਰਸਨਲ ਕਿਸੇ ਵੀ ਤਰ੍ਹਾਂ ਦੀ ਮਿਲਟਰੀ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਆ, ਉਹਨਾਂ ਦੀ ਯਾਦ ਦੇ ਵਿੱਚ ਇਹ ਦਿਨ ਜਿਹੜਾ ਮਨਾਇਆ ਜਾਂਦਾ ਆ। ਪਹਿਲੀ ਵਾਰੀ ਮਈ 30, 1868 ਨੂੰ ਜਿਹੜਾ ਇਹ ਮਨਾਇਆ ਗਿਆ ਸੀ। ਸੋ ਇਹਦੇ ਬਾਰੇ ਵੀ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਆਪਣੇ ਪੰਜਾਬੀ ਭੈਣ ਭਰਾ ਬੱਚੇ ਵੀ ਸ਼ਹੀਦ ਹੋਏ ਹੈਗੇ ਆ USA ਦੀ ਜਿਹੜੀ ਮਿਲਟਰੀ ਸਰਵਿਸਿਜ਼ ਦੇ ਵਿੱਚ। ਸੋ ਉਹਨਾਂ ਨੂੰ ਵੀ ਆਪਾਂ ਯਾਦ ਕਰਨਾ, ਅਤੇ ਆਪਾਂ ਤੁਹਾਡੇ ਵੀ ਜਿਹੜੇ ਆ ਇਸ ਮੈਮੋਰੀਅਲ ਡੇ ਦੇ ਉੱਤੇ ਵਿਚਾਰ ਲਵਾਂਗੇ, ਅਤੇ ਤੁਸੀਂ ਕਾਲ ਕਰਕੇ ਜ਼ਰੂਰ ਇਸ ਲਾਈਵ ਪ੍ਰੋਗਰਾਮ 'ਚ ਆਪਣੇ ਵਿਚਾਰ ਦੇ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਆਪਾਂ ਦੱਸਦੇ ਜਾਈਏ 408-272-5200। ਜੀ 408-272-5200 ਦੇ ਉੱਤੇ ਜਿਹੜੇ ਕਾਲ ਕਰ ਸਕੋਗੇ। ਅਤੇ ਬਿਲਕੁਲ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਉਹਨਾਂ ਸਾਰੇ ਹੀ ਜਿਹੜੇ ਜੀ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਆ, ਜਿਨ੍ਹਾਂ ਨੇ ਆਪਣੀ ਜਾਨ ਨਿਸ਼ਾਵਰ ਜਿਹੜੀ ਆ ਉਹ ਕਰ ਦਿੱਤੀ ਇਸ ਮੁਲਕ ਦੇ ਲਈ। ਇਸ ਦੇ ਲਈ ਜਦੋਂ ਵੀ ਉਹਨਾਂ ਨੂੰ ਆਵਾਜ਼ ਪਈ ਆ ਵੀ ਚਾਹੇ ਇੱਥੇ ਅਤੇ ਚਾਹੇ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ, ਜਿਹੜੀ ਉਹਨਾਂ ਨੇ ਜਿਹੜੀ ਆਪਣੀ ਜਾਨ ਆ ਉਹ ਨਿਸ਼ਾਵਰ ਕਰ ਦਿੱਤੀ। ਕੋਟਾਨਕੋਟ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਆਪਣੀ ਕਮਿਊਨਿਟੀ ਜਿਹੜੀ ਆ ਹਰਜੋਤ ਸਿੰਘ ਜੀ, ਉਹ ਵੀ ਕਿਉਂਕਿ ਜਿੱਥੋਂ ਆਏ ਆ ਉੱਥੇ ਦੀ ਵੀ ਫੌਜ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਉਹ ਜੁੜੀ ਰਹੀ ਹੈਗੀ। ਉਹ ਵੱਖਰੀ ਗੱਲ ਆ। ਬਾਅਦ ਦੇ ਵਿੱਚ ਇਹਨਾਂ ਹੀ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ, ਇਹ ਉਹੀ ਦਿਨ ਚੱਲ ਰਹੇ ਨੇ ਜਦੋਂ ਜੂਨ 84 ਦਾ ਜਿਹੜਾ ਇਹ ਘੱਲੂਘਾਰਾ ਵਾਪਰਿਆ। ਅੱਜ ਦੇ ਦਿਨ ਤੋਂ ਉੱਥੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਸੀ। ਸੋ ਉੱਥੇ ਜਿਹੜੇ ਆ ਦੇਖੋ, ਉਹਨਾਂ ਹੀ ਫੌਜੀਆਂ ਨੂੰ ਆਪਣੇ ਹੀ ਸਿਟੀਜ਼ਨਸ ਦੇ ਉੱਤੇ, ਆਪਣੇ ਹੀ ਨਾਗਰਿਕਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਹੱਥ ਟੋਕੇ ਬਣ ਕੇ ਜਿਹੜਾ ਉਹਨਾਂ ਨੂੰ ਵਰਤਿਆ। ਅਤੇ ਬਹੁਤ ਸਾਰੇ ਅਜਿਹੇ ਧਰਮੀ ਫੌਜੀ ਵੀ ਹੋਏ ਜਿਨ੍ਹਾਂ ਨੇ ਇਸ ਜਿਹੜੀ ਆ ਕਤਲੇਆਮ ਦੇ ਵਿੱਚ ਭਾਗ ਲੈਣ ਤੋਂ ਜਿਹੜੀ ਉਹ ਨਾ ਕਰ ਦਿੱਤੇ, ਆਪਣੇ ਬੈਰਕ ਛੱਡ ਕੇ ਵੀ ਜਿਹੜੇ ਉਹ
ਆ ਗਏ ਸੀ। ਸੋ ਜੀ ਬਿਲਕੁਲ। ਸੋ ਜਿੰਨੇ ਵੀ ਕਿਤੇ ਵੀ ਕੋਈ ਵੀ ਮੇਰੇ ਖਿਆਲ ਨਾਲ ਕੋਈ ਪੰਜਾਬੀ ਘਰ ਹੁੰਦਾ ਜਿਹਦਾ ਕੋਈ ਰਿਸ਼ਤੇਦਾਰ ਕੋਈ ਬਜ਼ੁਰਗ ਮਿਲਟਰੀ ਦੇ ਵਿੱਚ ਨਾ ਰਿਹਾ ਹੋਵੇ, ਜਿੱਥੋਂ ਆਪਾਂ ਪੰਜਾਬ ਤੋਂ ਆਏ ਹੈਗੇ ਆ। ਹੁਣ ਬਾਹਰਲੇ ਮੁਲਕਾਂ 'ਚ ਵੀ ਦੇਖਿਆ, ਕੈਨੇਡਾ ਦਾ ਤਾਂ ਡਿਫੈਂਸ ਮਿਨਿਸਟਰ ਹੀ ਆਪਣਾ ਸਿੰਘ ਬਣ ਗਿਆ। ਸਿੰਗਾਪੁਰ ਦੇ ਵਿੱਚ, ਮਲੇਸ਼ੀਆ ਦੇ ਵਿੱਚ, USA ਦੇ ਵਿੱਚ ਵੀ ਹੁਣ ਕਿੰਨੇ ਜਿਹੜੇ ਦਸਤਾਰਧਾਰੀ ਵੀ ਸਿੱਖ ਹੈਗੇ ਆ। ਸੋ ਹਰ ਇੱਕ ਮੁਲਕ ਦੇ ਵਿੱਚ ਤੁਸੀਂ ਦੇਖ ਸਕਦੇ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ। ਸੋ ਇੱਥੇ ਵੀ ਆਪਣੇ ਜਿਹੜੇ ਸ਼ਹੀਦ ਹੋਏ ਹੈਗੇ ਆ ਸੈਕਰਾਮੈਂਟੋ ਦੇ ਵਿੱਚ, ਆਪਾਂ ਉਹਨਾਂ ਨੂੰ ਹਰ ਸਾਲ ਯਾਦ ਕਰਦੇ ਹਾਂ। ਕਾਰਪੋਰਲ ਗੁਰਪ੍ਰੀਤ ਸਿੰਘ, ਉਹਨਾਂ ਦੇ ਫਾਦਰ ਵੀ ਹਮੇਸ਼ਾ ਹੀ ਸਾਡੇ ਰੇਡੀਓ 'ਤੇ ਕਾਲ ਕਰਦੇ ਹੁੰਦੇ ਆ। ਅਤੇ ਇਸੇ ਤਰ੍ਹਾਂ ਉਦੇ ਸਿੰਘ ਟੌਂਕ ਜਿਹੜੇ ਆ ਉਹ ਵੀ ਸ਼ਹੀਦ ਹੋਏ ਸੀ, ਉਹਨਾਂ ਦੀ ਵੀ ਆਪਾਂ ਅੱਜ ਗੱਲਬਾਤ ਕਰਾਂਗੇ। ਜੀ ਬਿਲਕੁਲ ਜੀ, ਇਹਨਾਂ ਨੇ ਜਿਹੜੀ ਆਪਣੀ ਜਾਨ ਆ ਉਹ ਕੁਰਬਾਨ ਜਿਹੜੀ ਉਹ ਕਰ ਦਿੱਤੀ। ਕੁਛ ਦਿਨ ਪਹਿਲਾਂ ਜਿਹੜੇ ਆ ਸ਼ਹੀਦ ਗੁਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਪਿਤਾ ਜੀ ਨਿਰਮਲ ਸਿੰਘ ਜੀ ਜਿਹੜੇ ਉਹ ਇੱਥੇ ਆਏ ਸੀਗੇ, ਅਤੇ ਉਹਨਾਂ ਨੇ ਜਿਹੜਾ ਆ ਕੇ ਗੱਲਬਾਤ ਵੀ ਜਿਹੜੀ ਉਹ ਕੀਤੀ ਸੀਗੀ। ਜਿਹੜੇ ਉਹ ਦੱਸ ਰਹੇ ਸੀਗੇ ਬਹੁਤ ਹੀ ਛੋਟੀ ਉਮਰ ਦਾ 20s ਦੇ ਵਿੱਚ ਜਿਹੜਾ ਉਹ ਸੀਗਾ, ਅਤੇ ਉਹ ਆਪਣੇ ਜਿਹੜੇ ਆ ਦੂਸਰੇ ਤੀਸਰੇ ਟੂਰ ਦੇ ਲਈ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਉਸ ਟਾਈਮ ਦੇ ਉੱਤੇ ਉਹ ਗਿਆ ਹੋਇਆ ਸੀਗਾ। ਉਸ ਨੂੰ ਕਹਿੰਦੇ ਆ ਵੀ ਛੁੱਟੀ ਮਿਲ ਰਹੀ ਸੀਗੀ, ਪਰ ਉਸਨੇ ਕਿਹਾ ਵੀ ਨਹੀਂ, ਮੈਂ ਹੀ ਜਿਹੜਾ ਵਾਪਸ ਜਿਹੜਾ ਉੱਥੇ ਜਾਣਾ ਚਾਹੁੰਦਾ, ਮੈਂ ਘਰੇ ਰਹਿ ਕੇ ਵੀ ਜਿਹੜਾ ਉਹ ਕੀ ਕਰਨਾ ਆ। ਸੋ ਉੱਥੇ ਗਿਆ ਅਤੇ ਉੱਥੇ ਜਿਹੜੀ ਆ ਇਸ ਨੂੰ ਸ਼ਹਾਦਤ ਜਿਹੜੀ ਆ ਉਹ ਮਿਲੀ ਆ। ਸੋ ਕੋਟਾਨਕੋਟ ਪ੍ਰਣਾਮ ਆ, ਧੰਨ ਨੇ ਜਿਗਰੇ ਜਿਹੜੇ ਉਹਦੇ ਮਾਤਾ ਪਿਤਾ ਦੇ ਵੀ ਏਡੀ ਛੋਟੀ ਉਮਰੇ ਜਿਹੜਾ ਇਹ ਸਾਰਾ ਕੁਛ ਜਿਹੜਾ ਉਹ ਕਰਦੇ ਨੇ। ਆਪਾਂ ਦੇਖਦੇ ਹਾਂ ਵੀ ਕਿੰਨੀਆਂ ਔਖਿਆਈਆਂ ਜਿਹੜੀਆਂ ਉਹ ਹੁੰਦੀਆਂ ਆ, ਅਤੇ ਇਸ ਤਰੀਕੇ ਦੇ ਨਾਲ ਅਲਵਿਦਾ ਕਰਨਾ ਉਹ ਬਹੁਤ ਔਖਾ ਆ। ਸੋ ਉਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਕੁਛ ਸਮਾਂ ਪਹਿਲਾਂ ਜਿਹੜੇ ਉਹਨਾਂ ਦੀ ਵੀ ਫਾਈਟ ਸੀਗੀ ਵੀ ਜਿਹੜੀ ਆਰਲਿੰਗਟਨ ਸਿਮੈਟਰੀ ਆ ਉੱਥੇ ਜਿਹੜਾ ਆ ਇਸ ਮੁੰਡੇ ਦਾ ਜਿਹੜਾ ਉਹ ਨਾਮ ਜਿੱਦਾਂ ਲਿਖਿਆ ਜਾਵੇ, ਜਿੱਦਾਂ ਉਦੇ ਸਿੰਘ ਟੌਂਕ ਦਾ ਜਿਹੜਾ ਉਹ ਲਿਖਿਆ ਗਿਆ ਆ। ਸੋ ਉਸ ਦੀ ਜਿਹੜੀ ਆ ਉਹ ਕੋਸ਼ਿਸ਼ ਜੋ ਚੱਲ ਰਹੀ ਆ। ਉਹਨਾਂ ਨੇ ਦੱਸਿਆ ਵੀ ਲੱਗਦਾ ਹੈ, ਉਮੀਦ ਹੈਗੀ ਆ ਵੀ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਕਾਰਵਾਈ ਜਿਹੜੀ ਉਹ ਹੋ ਜਾਵੇਗੀ। ਸੋ ਕਈ ਜਿਹੜੇ ਹੋਰ ਫੌਜੀਆਂ ਨੇ ਉਸ ਚੀਜ਼ ਦੇ ਲਈ ਮਦਦ ਜਿਹੜੀ ਉਹ ਕੀਤੀ ਆ, ਕਿਉਂਕਿ ਪ੍ਰੋਟੋਕਾਲ ਹੁੰਦੇ ਨੇ ਫੌਜ ਦੇ ਹਰ ਇੱਕ ਦੇ ਆਪੋ ਆਪਣੇ, ਕਹਿੰਦੇ ਵੀ ਦਫਨਾਇਆ ਹੋਣਾ ਚਾਹੀਦਾ ਆ। ਸੋ ਇਸ ਦੀਆਂ ਜਿਹੜੀਆਂ ਐਸ਼ਿਸ ਸੀਗੀਆਂ ਸ਼ਾਇਦ ਉਸ ਨੂੰ ਉੱਥੇ ਦਫਨਾ ਕੇ ਜਿਹੜਾ ਉਸ ਦੇ ਨਾਮ ਦਾ ਜਿਹੜਾ ਇੱਕ ਹੁੰਦਾ ਆ ਜਿਹੜਾ ਪੱਥਰ ਜਿਹੜਾ ਲੱਗਦਾ ਆ ਵੀ ਉਹ ਉੱਥੇ ਜਿਹੜਾ ਉਹ ਲਗਵਾਇਆ ਜਾਵੇਗਾ। ਸੋ ਇੱਦਾਂ ਦੇ ਜਿਹੜੇ ਨੌਜਵਾਨ ਆ ਉਹ ਆਈਡੀਅਲ ਹੋਣੇ ਚਾਹੀਦੇ ਨੇ ਵੀ ਉਹ ਦੇਸ਼ ਦੇ ਲਈ, ਕੌਮ ਦੇ ਲਈ ਜਿਹੜਾ ਉਹ ਆਪਣੇ ਜਾਨ ਨਿਸ਼ਾਵਰ ਜਿਹੜੀ ਉਹ ਕਰ ਰਹੇ ਨੇ। ਸੋ ਅਸੀਂ ਉਹਨਾਂ ਦੇ ਉਹਦੇ ਪਰਿਵਾਰ ਦਾ ਥੈਂਕ ਯੂ ਕਰਦੇ ਹਾਂ ਉਸ ਦੀ ਸਰਵਿਸ ਦੇ ਲਈ ਅਤੇ ਉਸ ਦੀ ਜਿਹੜੀ ਆ ਉਹ ਸੈਕਰੀਫਾਈਸ ਦੇ ਲਈ, ਜਿਹੜਾ ਕਿਉਂਕਿ ਇਕੱਲਾ ਇੱਕ ਮੁੰਡਾ ਹੀ ਜਿਹੜਾ ਵਾਰ ਦੇਣਾ ਉਹੀ ਨਹੀਂ, ਉਸ ਤੋਂ ਬਾਅਦ ਦੇ ਵਿੱਚ ਜੀਵਨ ਜਿਹੜਾ ਪੂਰੀ ਤਰ੍ਹਾਂ ਉਥਲ ਪੁਥਲ ਜਿਹੜਾ ਉਹ ਹੋ ਜਾਂਦਾ ਆ। ਉਸ ਕੁਰਬਾਨੀ ਦੇ ਲਈ ਵੀ ਉਹਨਾਂ ਦੇ ਪਰਿਵਾਰ ਦਾ ਅਸੀਂ ਬਹੁਤ ਬਹੁਤ ਥੈਂਕ ਯੂ, ਧੰਨਵਾਦ ਜਿਹੜਾ ਆ ਉਹ ਕਰ। ਸੋ ਦੇਖੋ, ਬੜੀ ਛੋਟੀ ਉਮਰ ਸੀ, ਸਿਰਫ 21 ਸਾਲਾਂ ਦਾ ਹੀ ਸੀਗਾ ਉਹ। ਸੋ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਸਤੰਬਰ 8 1999 'ਚ ਉਹਦਾ ਜਿਹੜਾ ਜਨਮ ਹੋਇਆ ਸੀ, ਅਤੇ ਜੂਨ 22 2011 ਨੂੰ ਜਿਹੜੀ ਆ ਸ਼ਹੀਦੀ ਪ੍ਰਾਪਤ ਕੀਤੀ ਹੈਗੀ ਆ। ਕੈਂਪ ਪੈਂਡਲਟਨ ਜਿਹੜਾ ਆ ਮਰੀਨ ਕਾਰਪੋਰਲ ਗੁਰਪ੍ਰੀਤ ਸਿੰਘ 21 ਸਾਲਾਂ ਦਾ ਸੀਗਾ, ਐਂਟੀਲੋਪ ਕੈਲੀਫੋਰਨੀਆ ਤੋਂ। ਜਦੋਂ ਉਹ ਜੂਨ 22 2011 ਨੂੰ ਜਿਹੜੇ ਉਹਦੇ ਜ਼ਖਮ ਹੋ ਗਿਆ ਜਦੋਂ ਲੜਾਈ ਲੜਦਾ ਸੀ ਕੰਬੈਟ ਆਪਰੇਸ਼ਨ ਦੇ ਵਿੱਚ, ਅਤੇ ਜ਼ਖਮਾਂ ਨੂੰ ਨਾ ਸਹਾਰਦਾ ਹੋਇਆ ਉਹ ਚੜ੍ਹਾਈ ਕਰ ਗਿਆ। ਸੋ ਬਹੁਤ ਹੀ ਛੋਟੀ ਉਮਰ ਸੀ। ਇੱਕ ਉਹਦੀ ਭੈਣ ਆ ਅਤੇ ਫਾਦਰ ਅਤੇ ਮਦਰ ਹੈਗੇ ਆ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਬਹੁਤ ਸਾਰੇ ਸਰੋਤੇ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਹੀ ਆ। ਜ਼ਰੂਰ ਤੁਸੀਂ ਸ਼ਰਧਾਂਜਲੀ ਦੇਣੀ ਆ ਉਹਨਾਂ ਨੂੰ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 'ਤੇ। ਹੋਰ ਵੀ ਜਿਹੜੇ ਆਪਣੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕਰਦਿਆਂ ਨੂੰ ਆਪਾਂ ਜਿਹੜੇ ਆ ਸ਼ਰਧਾਂਜਲੀ ਦੇ ਸਕਦੇ ਹਾਂ। 21 ਸਾਲਾਂ ਦਾ ਨੌਜਵਾਨ, ਫਸਟ ਬਟਾਲੀਅਨ 5th ਮਰੀਨਜ਼ ਦੇ ਵਿੱਚ ਜਿਹੜਾ ਫਸਟ ਮਰੀਨ ਡਿਵੀਜ਼ਨ ਸੀ, ਕੈਂਪ ਪੈਂਡਲਟਨ ਕੈਲੀਫੋਰਨੀਆ, ਜੂਨ 22 ਦੇ ਵਿੱਚ ਉਹਦੀ ਜਿਹੜੀ ਆ ਹੈਲਮੰਡ ਪ੍ਰੋਵਿੰਸ ਅਫਗਾਨਿਸਤਾਨ ਦੀ, ਉੱਥੇ ਜਿਹੜੀ ਉਸਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਜੀ ਬਿਲਕੁਲ। ਅਤੇ ਆਪਾਂ ਜਿਹੜੀਆਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਆਪਾਂ ਕਾਲਸ ਜਿਹੜੀਆਂ ਉਸ ਮਾਮਲੇ ਦੇ ਵਿੱਚ ਤੁਹਾਡੀਆਂ ਜਿਹੜੀਆਂ ਲਵਾਂਗੇ, ਉਸ ਤੋਂ ਪਹਿਲਾਂ ਜਿਹੜੀਆਂ ਕੁਛ ਹੋਰ
ਇੱਥੋਂ ਦੀਆਂ ਵੀ ਜਿਹੜੀਆਂ ਖਬਰਾਂ ਆ ਉਸ ਦੇ ਬਾਰੇ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ। ਰਾਸ਼ਟਰਪਤੀ ਬਾਈਡਨ ਜਿਹੜੇ ਆ ਉਹ ਅੱਜ ਮੈਮੋਰੀਅਲ ਡੇ ਦੇ ਮੌਕੇ ਦੇ ਉੱਤੇ ਆਰਲਿੰਗਟਨ ਸਿਮੈਟਰੀ ਦੇ ਉੱਤੇ ਜਿਹੜਾ ਉਹ ਪਹੁੰਚੇ। ਉਹਨਾਂ ਨੇ ਉਹਨਾਂ ਸਾਰੇ ਹੀ ਫੌਜੀਆਂ ਦਾ ਜਿਨ੍ਹਾਂ ਨੇ ਜਾਨ ਨਿਛਾਵਰ ਕੀਤੀ ਇਸ ਮੁਲਕ ਦੇ ਲਈ, ਉਹਨਾਂ ਦਾ ਜਿਹੜਾ ਉਹ ਥੈਂਕ ਯੂ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਟ ਕੀਤੀ। ਉਹਨਾਂ ਦਾ ਆਪਣਾ ਜਿਹੜਾ ਮੁੰਡਾ ਆ ਉਹ ਵੀ ਫੌਜ ਦੇ ਵਿੱਚ ਹੀ ਜਿਹੜਾ ਹੋ ਰਿਹਾ ਸੀ, ਉਸ ਦੇ ਜਿਹੜੀ ਖਬਰ ਆ ਉਸ ਦੇ ਉੱਤੇ ਵੀ ਜਿਹੜਾ ਉਹ ਗਏ ਸੀ, ਉੱਥੇ ਵੀ ਸ਼ਰਧਾਂਜਲੀ ਜਿਹੜੀ ਆ ਉਹਨਾਂ ਨੇ ਉਸ ਨੂੰ ਭੇਂਟ ਜਿਹੜੀ ਉਹ ਕੀਤੀ ਹੈਗੀ ਆ। ਸੋ ਆਪਾਂ ਨੂੰ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਸਮੱਸਿਆ ਆ ਉਹ ਵੀ ਦਰਕਿਨਾਰ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਪਤਾ ਹੈ ਵੀ ਜਿਹੜੇ ਵੈਟਰਨ ਅਫੇਅਰਸ ਆ ਉਸ ਦੇ ਜਿਹੜੇ ਐਕਚੁਅਲ 'ਚ ਅਫੇਅਰਸ ਆ ਉਹ ਬਹੁਤ ਕਹਿ ਲਓ ਵੀ ਮਜ਼ਾਕੀਆ ਪਾਤਰ ਵੀ ਕਈ ਥਾਵਾਂ ਦੇ ਉੱਤੇ ਬਣਦੇ ਆ ਵੀ ਲੱਖਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਵੈਟਰਨਸ ਆ ਜੋ ਇਸ ਟਾਈਮ ਕਾਫੀ ਥਾਵਾਂ ਦੇ ਉੱਤੇ ਸਰਵ ਕਰਕੇ ਆਏ ਆ, ਉਹਨਾਂ ਨੂੰ ਕਈ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਕਈ ਪ੍ਰਸ਼ਾਸਨ ਆਏ, ਕਈ ਪ੍ਰਸ਼ਾਸਨ ਗਏ, ਮੌਜੂਦਾ ਪ੍ਰਸ਼ਾਸਨ ਵੀ ਚੱਲ ਰਿਹਾ। ਆਪਾਂ ਇਹੀ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਧਿਆਨ ਆ ਅਤੇ ਦੇਖ ਰੇਖ ਉਹ ਵਧੀਆ ਜਿਹੜੀ ਹੋਵੇ, ਕਿਉਂਕਿ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਇਹਨਾਂ ਨੂੰ ਜਿਹੜੀ ਆਉਂਦੀ ਆ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੀ PTSD ਜਿਸ ਨੂੰ ਆਖਦੇ, ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਕਿਉਂਕਿ ਮੈਂਟਲ ਬ੍ਰੇਕਡਾਊਨ ਜਿਹੜਾ ਉਹ ਹੋਣ ਤੋਂ ਬਾਅਦ ਦੇ ਵਿੱਚ ਫਿਰ ਹੋਮਲੈਸ ਹੋ ਜਾਂਦੇ। ਹੋਰ ਕਈ ਕੁਛ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਆ। ਬਹੁਤ ਸਾਰੇ ਜਿਹੜੀ ਹੋਮਲੈਸ ਪਾਪੂਲੇਸ਼ਨ ਦੇ ਵਿੱਚ ਇੱਦਾਂ ਦੇ ਵੀ ਜਿਹੜੇ ਲੋਕ ਆ ਉਹ ਰਹਿੰਦੇ ਆ ਜਿਹੜੇ ਕਿਤੇ ਨਾ ਕਿਤੇ ਅਮਰੀਕਾ ਦੇ ਲਈ ਜਿਹੜਾ ਆ ਉਹ ਵੈਟਰਨ ਵੀ ਜਿਹੜੇ ਉਹ ਰਹੇ ਹੁੰਦੇ ਆ। ਸੋ ਜ਼ਰੂਰ ਸਰਕਾਰਾਂ ਨੂੰ, ਸਿਟੀਜ਼ ਨੂੰ ਇਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਤਵੱਜੋ ਅਤੇ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਜੀ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਬਹੁਤ ਘਟ ਗਈ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਚਾਈਨਾ ਦੀ ਜਿਹੜੀ ਸਰਕਾਰ ਆ ਕਾਮਰੇਡਾਂ ਦੀ, ਉਹ ਕਹਿੰਦੇ ਵੀ ਹੁਣ ਤੁਸੀਂ 3 ਬੱਚੇ ਇੱਕ ਪਰਿਵਾਰ ਜਿਹੜਾ ਆ ਉਹ ਲੈ ਸਕਦਾ ਹੈਗਾ, ਉਹ ਪੈਦਾ ਕਰ ਸਕਦਾ ਹੈਗਾ। ਕਹਿੰਦੇ ਵੀ ਬਜ਼ੁਰਗਾਂ ਦੀ ਗਿਣਤੀ ਬਹੁਤ ਵੱਧ ਗਈ ਆ, ਸੋ ਉਹਨਾਂ ਨੂੰ ਟੇਕ ਕੇਅਰ ਕਰਨ ਅਤੇ ਨਵੀਂ ਜਿਹੜੀ ਵਰਕ ਫੋਰਸ ਆ ਉਹਦੇ ਵਿੱਚ ਯੰਗ ਲੋਕਾਂ ਨੂੰ ਐਡ ਕਰਨ ਦੇ ਲਈ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆਊਗੀ। ਸੋ ਇਹਨੂੰ ਦੇਖਦੇ ਹੋਏ ਉਹਨਾਂ ਨੇ 3 ਬੱਚੇ ਜਿਹੜੇ ਆ ਪਰਿਵਾਰ ਨੂੰ ਅਲਾਓ ਕਰ ਦਿੱਤੇ ਆ। ਅਤੇ ਉਹਦੇ ਨਾਲ ਚਾਈਨਾ ਦੀਆਂ ਬਹੁਤ ਸਾਰੇ ਜਿਹੜੀਆਂ ਉਹ ਕੰਪਨੀਆਂ ਜਿਹੜੇ ਬੱਚਿਆਂ ਦਾ ਸਮਾਨ ਬਣਾਉਂਦੀਆਂ ਆ, ਗੁੱਡ ਬੇਬੀ ਕਰਕੇ ਜਿਹੜੇ ਹੋਰ ਚਿਲਡਰਨ ਪ੍ਰੋਡਕਟਸ ਹੈਗੇ ਆ, ਉਹਨਾਂ ਦੇ ਸ਼ੇਅਰ ਜਿਹੜੇ ਆ ਹਾਂਗਕਾਂਗ ਦੀ ਮਾਰਕੀਟ ਦੇ ਵਿੱਚ 31% ਉੱਪਰ ਗਏ ਹੈਗੇ ਆ। ਜਿਨਸਿਕਸ ਫਰਟੀਲਿਟੀ ਗਰੁੱਪ ਦੇ ਸ਼ੇਅਰ 18% ਦੇ ਕਰੀਬ ਉੱਪਰ ਗਏ ਹੈਗੇ ਆ। ਜੀ ਬਿਲਕੁਲ। ਜਿੱਦਾਂ ਦੇ ਜਿਹੜਾ ਵੀ ਬਜ਼ੁਰਗਾਂ ਦੀ ਸੰਖਿਆ ਉੱਥੇ ਲਗਾਤਾਰ ਵੱਧ ਰਹੀ ਸੀ, ਜਿਸ ਤੋਂ ਬਾਅਦ ਦੇ ਵਿੱਚ ਹੁਣ ਕਾਮਰੇਡਾਂ ਨੇ ਇਹ ਜਿਹੜਾ ਫੈਸਲਾ ਲਿਆ ਸੀ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਇੱਕ ਹੀ ਬੱਚਾ ਜਿਹੜਾ ਆ ਉਹ ਪੈਦਾ ਕਰਨ ਦੇ ਜਿਹੜੇ ਹੁਕਮ ਸੀ ਵੀ ਉਸ ਤੋਂ ਵੱਧ ਜਿਹੜਾ ਹੁੰਦਾ ਆ ਵੀ ਫਿਰ ਕੋਈ ਪਨਿਸ਼ਮੈਂਟ ਅਤੇ ਜੁਰਮਾਨੇ ਜਿਹੜੇ ਉਹ ਹੋਣਗੇ। ਅਤੇ ਹਰਜੋਤ ਸਿੰਘ ਜੀ ਮੈਮੋਰੀਅਲ ਡੇ ਦੇ ਉੱਤੇ ਛੁੱਟੀ ਹੁੰਦੀ ਆ, ਫੈਡਰਲ ਜਿਹੜੀ ਇਹ ਹੌਲੀਡੇ ਆ, ਪਰ ਨਾਲ ਦੇ ਨਾਲ ਦੱਸ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਅਤੇ ਹੋਰ ਕਾਫੀ ਥਾਵਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਕਸੈਸਿਵ ਹੀਟ ਵਾਰਨਿੰਗ ਜਿਹੜੀ ਉਹ ਚੱਲ ਰਹੀ ਆ ਜੀ। ਸੋ ਅੱਜ ਰਾਤ ਦੇ 8 ਵਜੇ ਤੱਕ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਵਾਰਨਿੰਗ ਜਿਹੜੀ ਆ ਉਹ ਇਫੈਕਟ ਦੇ ਵਿੱਚ ਰਹੂਗੀ। ਹੁਣ ਫਰੈਜ਼ਨੋ ਕਾਊਂਟੀ ਦੇ ਵਿੱਚ ਇੱਥੇ 100 ਡਿਗਰੀ ਰਾਤ ਦੇ 8 ਵਜੇ ਤੱਕ ਵੀ ਜਿਹੜਾ ਉਹ ਟੈਂਪਰੇਚਰ ਰਹਿਣਾ ਆ। ਸੋ ਜੇ ਕੋਈ ਬਾਹਰ ਕੋਈ ਗਤੀਵਿਧੀਆਂ ਕਰਨ ਬਾਰੇ ਸੋਚ ਰਿਹਾ ਜਾਂ ਉਹਨਾਂ ਨੇ ਕਰਨਾ ਆ ਵੀ ਆਪਣੀ ਹਾਈਡਰੇਸ਼ਨ ਦਾ, ਪਾਣੀ ਦਾ ਜਿਹੜਾ ਉਹ ਪ੍ਰਬੰਧ, ਛਾਂ ਦਾ ਜਿਹੜਾ ਪ੍ਰਬੰਧ ਆ ਉਹ ਤੁਸੀਂ ਜ਼ਿਆਦਾ ਜਿਹੜਾ ਉਹ ਰੱਖਣਾ ਆ। ਜਿਹੜੇ ਕਾਮੇ ਵੀ ਕੰਮ ਕਰਨ ਲੱਗੇ ਆ ਉਹ ਵੀ ਜਿਹੜੇ ਖੇਤਾਂ 'ਚ ਵੀ ਲੱਗੇ ਜਾਂ ਕਿਤੇ ਵੀ ਆ, ਉਹ ਵੀ ਭਾਈ ਇਸ ਚੀਜ਼ ਦਾ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖੋ। ਓਸ਼ਾ ਵਾਲੇ ਤਾਂ ਕਹਿੰਦੇ ਵੀ ਆ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਹੋਣੀਆਂ ਜਿਹੜੀਆਂ ਉਹ ਲਾਜ਼ਮੀ ਆ, ਪਾਣੀ, ਛਾਂ ਅਤੇ ਹੋਰ ਸਾਰੀਆਂ ਚੀਜ਼ਾਂ ਦੇ ਪ੍ਰਬੰਧ। ਅਜਿਹੇ ਮੌਕੇ ਦੇ ਉੱਤੇ ਹੀਟ ਸਟ੍ਰੋਕ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੋ ਜਾਂਦਾ ਆ, ਉਸ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਜਿਹੜੀ ਉਹ ਰੱਖੋ। ਬਾਕੀ ਘੁੰਮਣਾ ਫਿਰਨਾ ਆ ਉਹ ਤੁਹਾਡੀ ਆਪਣੀ ਜਿਹੜੀ ਉਹ ਮਰਜ਼ੀ ਆ। ਇਸ ਹੀਟ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਉਹ ਆਪਣੇ ਤੁਸੀਂ ਜਿਹੜੇ ਆ ਜ਼ਰੂਰ ਧਿਆਨ ਦੇ ਹਿੱਤ ਰੱਖਿਓ ਵੀ ਅੱਜ ਕਾਫੀ ਜ਼ਿਆਦਾ ਜਿਹੜੀ ਗਰਮੀ ਆ ਉਹ ਹੋਣੀ ਆ, ਕਿਉਂਕਿ ਅਚਾਨਕ ਜਦੋਂ ਆਈ ਹੋਵੇ ਵਧੀ ਹੋਈ ਗਰਮੀ ਆ, ਬੰਦਾ ਕਈ ਵਾਰੀ ਉਸ ਦੇ ਲਈ ਤਿਆਰ ਨਹੀਂ ਹੁੰਦਾ ਅਤੇ ਫਿਰ ਸਮੱਸਿਆਵਾਂ ਜਿਹੜੀਆਂ ਉਹ ਆ ਸਕਦੀਆਂ ਨੇ। ਜੀ, ਇਸੇ ਤਰ੍ਹਾਂ ਮੈਮੋਰੀਅਲ ਡੇ ਦੀ ਆਪਾਂ ਗੱਲ ਕਰਦੇ ਜਾਂਦੇ ਸੀ। ਰਾਜਕਨਵੀਰ ਸਿੰਘ ਜੀ, ਕੱਲ੍ਹ ਜਿਹੜੀ ਆਪਣੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਆ, ਉਹਨਾਂ ਨੇ ਇੱਕ ਟਵੀਟ ਕਰ ਦਿੱਤਾ ਵੀ ਜਿਹੜਾ ਲੌਂਗ ਵੀਕਐਂਡ ਆ ਉਹ ਇੰਜੋਏ ਕਰੋ
ਤੇ ਉਹਦੇ ਸੰਬੰਧ ਦੇ ਵਿੱਚ ਨਿੱਕੀ ਹੈਲੀ ਜਿਹੜੀ ਕਿ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਆ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ। ਕਹਿੰਦੇ ਵੀ ਇਹ ਜਿਹੜਾ ਟਵੀਟ ਹੈਗਾ ਉਹਨਾਂ ਦਾ ਇਹ ਅਨਪ੍ਰੋਫੈਸ਼ਨਲ ਤੇ ਅਨਫਿਟ ਹੈਗਾ ਆ, ਵੀ ਜਿਹੜਾ ਮੈਮੋਰੀਅਲ ਡੇ ਹੈਗਾ ਆ ਇਹਦੇ ਲਈ ਲੱਖਾਂ ਹੀ ਲੋਕਾਂ ਨੇ ਜਿਹੜੀ ਆ ਕੁਰਬਾਨੀ ਦਿੱਤੀ ਹੈਗੀ ਆ, ਸੋ ਉਸ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ। ਨਿੱਕੀ ਹੈਲੀ UN ਐਂਬੈਸਡਰ ਵੀ ਰਹੀ ਆ ਤੇ ਉਹਦਾ ਹਸਬੈਂਡ ਜਿਹੜਾ ਮਿਲਟਰੀ ਦੇ ਵਿੱਚ ਸਰਵ ਵੀ ਕਰ ਚੁੱਕਾ ਹੈਗਾ। ਜੀ ਜੀ ਆਊਟਰੇਜ ਜਿਹੜੀ ਹੈ ਇਸ ਟਾਈਮ GOP ਦੇ ਦੁਆਰਾ ਇਹਨਾਂ ਦੇ ਇਸ ਟਵੀਟ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਸੋ ਦੋਨੋਂ ਪਾਸਿਓਂ ਇੱਦਾਂ ਦੀਆਂ ਹਰਕਤਾਂ ਆ, ਜਦੋਂ ਉੱਧਰੋਂ ਇੱਦਾਂ ਕਰਦੇ ਸੀ ਉਦੋਂ ਦੂਜੇ ਆਊਟਰੇਜ ਕਰਦੇ ਸੀ, ਅਤੇ ਹੁਣ ਇੱਧਰੋਂ ਆ ਅਤੇ ਹੁਣ ਇਹਨਾਂ ਨੇ ਆਊਟਰੇਜ ਜਿਹੜੀ ਉਹ ਕਰਨੀ ਆ। ਬਾਕੀ ਤੁਸੀਂ ਆਲੇ ਪਾਸੇ ਇਰਦ ਗਿਰਦ ਜਿਹੜੀ ਉਹ ਨਜ਼ਰ ਮਾਰ ਕੇ ਦੇਖ ਲਓ ਵੀ ਮੈਮੋਰੀਅਲ ਡੇ ਦਾ ਕਿੰਨਾ ਕੁ ਜਿਹੜਾ ਆ ਉਹ ਲੋਕਾਂ ਨੂੰ ਜਿਹੜਾ ਉਹ ਧਿਆਨ ਆ, ਸਾਰੇ ਜਣਿਆਂ ਨੇ ਭੱਜ ਦੌੜ ਜਿਹੜੀ ਇਸ ਪਾਸੇ ਵੱਲ ਨੂੰ ਲਾਈ ਆ ਵੀ ਅੱਜ ਇੱਥੇ ਸੇਲ ਆ ਅਤੇ ਅੱਜ ਉੱਥੇ ਸੇਲ ਆ, ਕੋਈ ਗੱਡੀ ਲੈ ਰਿਹਾ ਅਤੇ ਕੋਈ ਫਰਨੀਚਰ ਲੈ ਰਿਹਾ ਅਤੇ ਕੋਈ ਕੁਛ ਕਰ ਰਿਹਾ। ਸੋ ਚਲੋ ਇਹ ਦਿਨ ਹੁੰਦੇ ਆ ਕਮਰਸ਼ਲਾਈਜ਼ ਜਿਹੜੇ ਉਹਨਾਂ ਨੇ ਕੀਤੇ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਇਹਨਾਂ ਦੇ ਜਿਹੜੇ ਫੌਜੀਆਂ ਦਾ ਸਤਿਕਾਰ ਅਤੇ ਉਹਨਾਂ ਦਾ ਮਾਣ ਕਰਨਾ ਜਿਹੜਾ ਉਹ ਬੰਦ ਕਰ ਦੇਵੋ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਜਿਹੜੀਆਂ ਵੋਟਿੰਗ ਬਿਲਜ਼ ਆ ਉਸ ਨੂੰ ਜਿਹੜਾ ਉਹ ਬਲੌਕ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਟੈਕਸਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਅੱਜ ਹਾਊਸ ਫਲੋਰ ਤੋਂ ਵਾਕਆਊਟ ਕਰ ਦਿੱਤਾ। ਵਾਕਆਊਟ ਜਿਹੜਾ ਉਹ ਕਰਨ ਤੋਂ ਬਾਅਦ ਦੇ ਵਿੱਚ ਇਹ ਬਿੱਲ ਜਿਹੜਾ ਆ ਉਹ ਬੇਸਿਕਲੀ ਇਫੈਕਟਿਵਲੀ ਕਹਿੰਦੇ ਕਿਲ ਜਿਹੜਾ ਆ ਉਹ ਹੋ ਗਿਆ ਇਸ ਜਿਹੜੇ ਆ ਲੈਜਿਸਲੇਟਿਵ ਸੈਸ਼ਨ ਆ ਉਸ ਦੇ ਵਿੱਚ। ਰਿਪਬਲਿਕਨ ਗਵਰਨਰ ਗ੍ਰੈਗ ਐਬਟ ਜਿਹੜੇ ਆ ਉਹ ਅਤੇ ਜਿਹੜੇ GOP ਦੇ ਲਾਅਮੇਕਰਸ ਆ ਉਹ ਚਾਹੁੰਦੇ ਆ ਵੀ ਉੱਥੇ ਹੋਰ ਵੀ ਜ਼ਿਆਦਾ ਰਿਸਟ੍ਰਿਕਟਿਵ ਵੋਟਿੰਗ ਜਿਹੜੇ ਆ ਉਹ ਲਾਅ ਜਿਹੜਾ ਉਹ ਲਿਆਂਦਾ ਜਾਵੇ, ਵੀ ਕਿਹਨਾਂ ਨੂੰ ਬੇਸਿਕਲੀ ਜਿਸ ਤਰੀਕੇ ਦੇ ਨਾਲ ਜਾਰਜੀਆ ਅਤੇ ਫਲੋਰੀਡਾ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਉਹਨਾਂ ਦੋਨਾਂ ਸੂਬਿਆਂ ਨੇ ਜਿਹੜੇ ਨਵੇਂ ਕਾਨੂੰਨ ਜਿਹੜੇ ਉਹ ਪਾਸ ਕੀਤੇ ਆ ਵੀ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀਗਾ। ਇਹ ਅਜੇ ਤੱਕ ਜਿਹੜੀਆਂ ਗੱਲਾਂ ਆਪਾਂ ਦੇਖ ਰਹੇ 2020 ਦੀ ਇਲੈਕਸ਼ਨ ਦੀ ਟਰੰਪ ਹੁਣਾਂ ਦੀ ਹਾਰ ਤੋਂ ਬਾਅਦ 'ਚ ਜਿਹੜੀ ਇਹਨਾਂ ਨੇ ਉਠਾਏ ਸੀਗੇ ਮੁੱਦੇ, ਖਾਸ ਕਰਕੇ ਵੀ ਬਹੁਤ ਸਾਰੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਗਲਤ ਵੋਟਿੰਗ ਜਿਹੜੀ ਉਹ ਹੋਈ ਆ, ਸੋ ਉਹਨਾਂ ਨੂੰ ਹੀ ਜਿਹੜੀ ਉਹ ਰੋਕਣ ਦੀ ਜਿਹੜੀ ਉਹ ਕਵਾਇਦ ਦੇ ਵਿੱਚ ਇਹਨਾਂ ਨੇ ਇਹ ਕੀਤੇ ਸੀਗੇ, ਜਿਹੜੇ ਕਿ ਬਹੁਤ ਸਾਰੇ ਸਬੂਤ ਜਿਹੜੇ ਕੋਈ ਵੀ ਸਬੂਤ ਜਿਹੜਾ ਇਸ ਦੇ ਵਿੱਚ ਦੇਣ ਦੇ ਵਿੱਚ ਇਹਨਾਂ ਦੀ ਇਹ ਪਾਰਟੀ ਜਿਹੜੀ ਹੈ ਨਾਕਾਮਯਾਬ ਰਹੀ ਆ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ GOP ਵਾਲੇ ਅਤੇ ਜਿਹੜੇ ਗਵਰਨਰ ਐਬਟ ਆ ਉਹ ਇਸ ਨੂੰ ਲੈ ਕੇ ਕਿੱਦਾਂ ਕਰਨਗੇ। ਉੱਦਾਂ ਗਵਰਨਰ ਦੇ ਕੋਲ ਅਖਤਿਆਰ ਹੁੰਦਾ ਹੈ ਸਪੈਸ਼ਲ ਸੈਸ਼ਨ ਜਿਹੜਾ ਲੈਜਿਸਲੇਸ਼ਨ ਦਾ ਜਿਹੜਾ ਉਹ ਸੱਦਣ ਦੇ ਲਈ, ਪਰ ਇਹ ਇਸ ਚੀਜ਼ ਦੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੈਗੀ ਵੀ ਗ੍ਰੈਗ ਐਬਟ ਜਿਹੜੇ ਆ ਇਹ ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦਣਗੇ ਜਾਂ ਨਹੀਂ, ਅਤੇ ਕੀ ਉਹ ਰਿਪਬਲਿਕਨਸ ਦੇ ਉੱਤੇ ਦਬਾਅ ਪਾ ਕੇ ਇਸ ਨੂੰ SB 7 ਜਿਹੜਾ ਬਿੱਲ ਸੀਗਾ ਉਸ ਨੂੰ ਪਾਸ ਕਰਵਾਉਣ ਦੀ ਉੱਥੇ ਕੋਸ਼ਿਸ਼ ਜਿਹੜੀ ਉਹ ਕਰਨਗੇ। ਸੋ ਕਹਿੰਦੇ ਵੀ ਵੀ ਇਸ ਦੇ ਵਿੱਚ ਕੁਛ ਅਮੈਂਡਮੈਂਟਸ ਜਿਹੜੀਆਂ ਉਹ ਕਰਕੇ ਇਸ ਨੂੰ ਦੁਬਾਰਾ ਪਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ, ਪਰ ਹਾਲ ਦੀ ਘੜੀ ਮੌਜੂਦਾ ਤੌਰ ਦੇ ਉੱਤੇ ਇਸ ਜਿਹੜੇ ਸੈਸ਼ਨ ਦੇ ਲਈ ਲੈਜਿਸਲੇਟਿਵ ਈਅਰ ਸੈਸ਼ਨ ਦੇ ਲਈ ਇਹ ਬਿੱਲ ਜਿਹੜਾ ਸ਼ਾਇਦ ਨਾ ਆਵੇ ਅਨਲੈਸ ਜਿਹੜੀ ਉਹ ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਮਾਸ ਸ਼ੂਟਿੰਗ ਨੂੰ ਲੈ ਕੇ ਆ। ਹਜੇ ਲੋਕ ਜਿਹੜੀ VTA ਦੇ ਵਿੱਚ ਸੈਨੋਜ਼ੇ 'ਚ ਮਾਸ ਸ਼ੂਟਿੰਗ ਹੋਈ ਨੂੰ ਕੁਛ ਦਿਨ ਹੋਏ ਹੈਗੇ ਆ, ਅਤੇ ਜਿਹਦੇ ਵਿੱਚ ਆਪਣਾ ਬੱਚਾ ਤਪਤੇਜਦੀਪ ਸਿੰਘ ਵੀ ਚੜ੍ਹਾਈ ਕਰ ਗਿਆ ਸੀ ਹੋਰਨਾਂ ਨੂੰ ਬਚਾਉਂਦਾ ਹੋਇਆ। ਅਤੇ ਇੱਕ ਹੋਰ ਮਾਸ ਸ਼ੂਟਿੰਗ ਜਿਹੜੀ ਆ ਕੱਲ੍ਹ ਮਿਆਮੀ ਦੇ ਵਿੱਚ ਫਲੋਰੀਡਾ 'ਚ ਹੋਈ ਆ, ਜਿਹਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ, ਕਈ ਜਣੇ ਫੱਟੜ ਹੋਏ ਆ। ਉਹਨੂੰ ਦੇਖਦੇ ਹੋਏ ਮਿਆਮੀ ਦੇ ਜਿਹੜੇ ਪੁਲਿਸ ਚੀਫ ਆ, ਮਿਆਮੀ ਡੇਡ ਪੁਲਿਸ ਡਾਇਰੈਕਟਰ ਆਰਟ ਐਸਵੇਟੋ, ਉਹਨਾਂ ਨੇ ਇਹ ਕਿਹਾ ਵੀ ਸਟ੍ਰਿਕਟ ਜਿਹੜੇ ਗਨ ਲਾਜ਼ ਸਾਨੂੰ ਲਾਣੇ ਪੈਣੇ ਹੈਗੇ ਆ, ਤਦ ਹੀ ਇਹਦੇ 'ਤੇ ਕੰਟਰੋਲ ਕੀਤਾ ਜਾ ਸਕਦਾ। ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਐਪੀਡੈਮਿਕ ਹੈਗੀ ਆ, ਕਹਿੰਦੇ ਵੀ ਜਿਹੜੀ ਆ ਗਨਜ਼ ਆ ਇਹ ਹੁਣ ਇਹ ਮੰਨ ਲੈਣਾ ਚਾਹੀਦਾ ਵੀ ਇਹ ਗਨਜ਼ ਦੇ ਨਾਲ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ, ਇਹ ਇੱਕ ਮਹਾਂਮਾਰੀ ਹੈਗੀ ਆ। ਜੀ ਬਿਲਕੁਲ। ਸੋ ਮਿਆਮੀ ਡੇਡ ਇਲਾਕਾ ਜਿਹੜਾ ਆ ਉਹ ਕਾਫੀ ਜਿਹੜਾ ਹੈ ਡੈਮੋਕ੍ਰੇਟ ਲੀਨਿੰਗ ਜਿਹੜਾ ਉਹ ਹੈਗਾ, ਸੋ ਉੱਥੋਂ ਦੇ ਜਿਹੜੇ ਚੀਫ ਆ ਉਹਨਾਂ ਨੇ ਇਹ ਜਿਹੜਾ ਅੱਜ ਬਿਆਨ ਦਿੱਤਾ ਹੈ, ਪਰ ਓਵਰਆਲ ਜਿਹੜੀ ਸਥਿਤੀ ਜਿਹੜੀ ਉਹ ਬੈਡ ਹੀ ਆ। ਹਰ ਵੀਕਐਂਡ ਜਿਹੜੀ ਆਪਾਂ ਨੂੰ ਮਾਸ ਸ਼ੂਟਿੰਗ ਮਿਲਾ ਦਾ ਪਿਛਲੇ ਜੇ ਸਾਰੇ ਵੀਕਐਂਡਸ 'ਤੇ ਤੁਸੀਂ ਖੰਗਾਲ ਲਓ ਤਾਂ ਉਸ ਦੇ ਵਿੱਚ ਜਿਹੜੀ ਉਹ ਆਪਾਂ ਨੂੰ ਲੱਭ ਜਾਂਦੀ। ਇਸ ਮਾਸ ਸ਼ੂਟਿੰਗ ਦੇ ਵਿੱਚ ਜਿਹੜੀ ਐਤਵਾਰ ਨੂੰ ਤੜਕੇ ਉੱਥੇ ਜਿਹੜੀ ਸਵੇਰੇ ਜਿਹੜੀ ਉੱਥੇ ਹੋਈ ਸੀ,
2 ਜਾਣਿਆਂ ਦੀ ਮੌਤ ਹੋਈ ਸੀ ਤੇ 20 ਤੋਂ ਵੱਧ ਲੋਕ ਜਿਹੜੇ ਆ ਇਸ ਦੇ ਵਿੱਚ ਹੋਰ ਜ਼ਖਮੀ ਜਿਹੜੇ ਉਹ ਹੋ ਗਏ ਸੀਗੇ। ਸੋ ਵਿਨਵੁੱਡ ਨੇਬਰਹੁੱਡ ਜਿਹੜੀ ਮਿਆਮੀ ਦੀ ਹੈਗੀ ਆ, ਉੱਥੇ ਇੱਕ ਗਨਮੈਨ ਨੇ ਜਿਹੜੀਆਂ ਆ ਉਹ ਜਿਹੜੀਆਂ ਗੋਲੀਆਂ ਚਲਾਈਆਂ ਸੀ ਇੱਕ ਸ਼ੁੱਕਰਵਾਰ ਨੂੰ। ਸੋ ਲਗਾਤਾਰ ਜਿਹੜੀਆਂ ਆ ਕਈ ਜਿਹੜੀਆਂ ਸ਼ੂਟਿੰਗਸ ਆ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਸੋ ਮਾਸ ਸ਼ੂਟਿੰਗਸ ਨੂੰ ਲੈ ਕੇ ਹਰ ਵਾਰੀ ਵਿਵਾਦ ਜਿਹੜਾ ਆ ਉਹ ਭਖਦਾ ਆ ਅਤੇ ਫਿਰ ਠੰਡੇ ਬਸਤੇ ਦੇ ਵਿੱਚ ਇਨ ਦੀ ਐਂਡ ਜਿਹੜਾ ਉਹ ਪੈ ਜਾਂਦਾ ਹੈਗਾ ਆ। ਸੋ ਇਵੈਂਚੁਅਲੀ ਬਾਅਦ ਦੇ ਵਿੱਚ ਇਹੀ ਜਿਹੜਾ ਕਿਤੇ ਨਾ ਕਿਤੇ ਇਹ ਜਿਹੜੀ ਆ ਉਹ ਚੀਜ਼ ਤਾਰਾਂ ਜੁੜਦੀਆਂ ਨੇ ਵੀ ਇਸ ਜਿਹੜੇ ਵੀ ਬੰਦੇ ਨੇ ਮਾਸ ਸ਼ੂਟਿੰਗ ਕੀਤੀ ਹੁੰਦੀ ਆ ਵੀ ਉਹਨੂੰ ਕੋਈ ਨਾ ਕੋਈ ਮੈਂਟਲ ਜਿਹੜੀ ਉਹ ਪ੍ਰੋਬਲਮ ਸੀਗੀ ਅਤੇ ਉਹ ਕਰੈਕਸ ਦੇ ਵਿੱਚੋਂ ਜਿਹੜਾ ਉਹ ਨਿਕਲ ਗਿਆ। ਆਈਦਰ ਜਿਹੜਾ ਬਹੁਤਾਤ ਦੇ ਵਿੱਚ ਜਿਹੜੀਆਂ ਮਾਸ ਸ਼ੂਟਿੰਗਸ ਕਰਨ ਵਾਲੇ ਉਹ ਕਾਨੂੰਨੀ ਢੰਗ ਦੇ ਨਾਲ ਜਿਹੜੇ ਆ ਹਥਿਆਰ ਲੈਣ ਦੇ ਵਿੱਚ ਕਾਮਯਾਬ ਰਹਿੰਦੇ ਆ ਅਤੇ ਫਿਰ ਇਸ ਪਾਸੇ ਵੱਲ ਨੂੰ ਜਿਹੜੀ ਉਹ ਵਾਰਦਾਤਾਂ ਜਿਹੜੀਆਂ ਉਹ ਵਾਪਰਦੀਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 11 ਮਿਲੀਅਨ ਅਮਰੀਕਨਸ ਜਿਹੜੇ ਆ ਉਹ ਰੈਂਟ ਉਹਨਾਂ ਨੇ ਜਿਨ੍ਹਾਂ ਨੇ ਨਹੀਂ ਦਿੱਤਾ ਉਹ ਅਵਿਕਸ਼ਨ ਦੇ ਅੰਡਰ ਜਿਹੜਾ ਆ ਅਵਿਕਟ ਹੋ ਸਕਦੇ ਹੈਗੇ ਆ। ਜੂਨ 30 ਜਿਹੜੀ ਆ ਲਾਸਟ ਡੇਟ ਹੈਗੀ ਆ ਜਦੋਂ ਤੱਕ ਜਿਹੜਾ ਰੈਂਟ ਨੂੰ ਡਿਲੇ ਕੀਤਾ ਗਿਆ ਸੀ ਫੈਡਰਲ ਗਵਰਨਮੈਂਟ ਵੱਲੋਂ। ਹਾਊਸਿੰਗ ਜਿਹੜੇ ਐਡਵੋਕੇਟਸ ਆ ਉਹ ਕਹਿੰਦੇ ਵੀ ਜੇ ਅਸੀਂ ਇਸ ਟਾਈਮ ਦੇ ਉੱਤੇ ਜਿਹੜਾ ਅਵਿਕਸ਼ਨ ਦਾ ਮੋਰਟੋਰੀਅਮ ਚੱਕਿਆ ਤੇ ਇਹ ਹੋਰ ਵੀ ਖਤਰਨਾਕ ਹੋਊਗਾ। ਬਾਕੀ ਦੂਸਰੇ ਪਾਸੇ ਜਿਹੜੇ ਲੈਂਡਲੋਰਡ ਆ ਉਹ ਕਹਿੰਦੇ ਵੀ ਆਲਮੋਸਟ 16-17 ਮਹੀਨੇ ਹੋ ਗਏ ਕਈ ਲੋਕਾਂ ਨੇ ਪੈਸੇ ਨਹੀਂ ਦਿੱਤੇ ਹੈਗੇ। 15% USA ਦੀ ਅਡਲਟ ਪਾਪੂਲੇਸ਼ਨ ਜਿਹੜੇ ਅਡਲਟ ਰੈਂਟਰਸ ਆ ਉਹ ਕਰੰਟ ਨਹੀਂ ਹੈਗੇ ਆਪਣੇ ਰੈਂਟ ਦੇ ਉੱਤੇ। ਸੋ ਇਹ ਬਹੁਤ ਵੱਡਾ ਫਿਗਰ ਆ। ਸੋ ਜੂਨ 30 ਤੋਂ ਬਾਅਦ ਇੱਕ ਰੀਅਲ estate ਮਾਰਕੀਟ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆ ਸਕਦੀਆਂ ਹੈਗੀਆਂ। ਜੇ ਤੁਸੀਂ ਅੱਜ ਦੀ ਡੇਟ 'ਚ ਵੀ ਦੇਖ ਲਓ ਆਪਣੇ ਸ਼ਹਿਰਾਂ ਦੇ ਵਿੱਚ ਜ਼ੀਲੋ 'ਤੇ ਜਾਂ ਗੂਗਲ 'ਤੇ ਸਰਚ ਮਾਰ ਕੇ ਦੇਖੋ ਤੁਹਾਨੂੰ ਕੋਈ ਵੀ ਘਰ ਜਿਹੜਾ ਆ ਉਹ ਰੈਂਟ 'ਤੇ ਨਹੀਂ ਲੱਭਦਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਇਜ਼ਰਾਈਲ ਦੇ ਵਿੱਚ ਨੇਤਨਯਾਹੂ ਦਾ ਇੱਦਾਂ ਲੱਗ ਰਿਹਾ ਆ ਵੀ ਉਸ ਦਾ ਕਾਰਜਕਾਲ ਸ਼ਾਇਦ ਖਤਮ ਜਿਹੜਾ ਉਹ ਜਲਦ ਹੋ ਸਕਦਾ ਆ। ਇੱਕ ਬਹੁਤ ਹੀ ਹਾਰਡ ਰਾਈਟ ਪਾਰਟੀ ਦਾ ਜਿਹੜਾ ਲੀਡਰ ਨਫਤਾਲੀ ਬੈਨਟ ਜਿਹੜਾ ਆ ਕਹਿੰਦੇ ਆ ਵੀ ਉਸ ਨੇ ਵੈਲਕਮ ਕੀਤਾ ਆ ਵੀ ਉੱਥੇ ਇੱਕ ਕ੍ਰਾਸ ਸੈਕਸ਼ਨ ਰਾਈਟ ਵਿੰਗ ਅਤੇ ਲੈਫਟ ਵਿੰਗ ਇਜ਼ਰਾਈਲੀਜ਼ ਦੇ ਦਰਮਿਆਨ ਹੋਇਆ ਹੈ ਅਤੇ ਨੇਤਨਯਾਹੂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਰਿਹਾ ਹੈਗਾ ਆ। ਸੋ ਦੋ ਪਾਰਟੀਆਂ ਜਿਹੜੀਆਂ ਆ ਉੱਥੇ ਇਸ ਟਾਈਮ ਮਿਲ ਕੇ ਜਿਹੜੇ ਆ ਇਸ ਨੂੰ ਸੱਤਾ ਤੋਂ ਲਾਂਭੇ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਹੈਗਾ ਆ। ਸੋ ਇੱਕ ਕਾਫੀ ਰਾਈਟ ਵਿੰਗ ਸੋਚ ਵਾਲਾ ਅਤੇ ਇੱਕ ਸੈਂਟਰਿਸਟ ਜਿਹੜੇ ਪੋਲੀਟੀਸ਼ੀਅਨ ਯਾਇਰ ਲੈਪਿਡ ਜਿਹੜੇ ਆ ਇਹ ਆਪਸ ਦੇ ਵਿੱਚ ਦੋਨੋਂ ਜਾਣੇ ਸਮਝੌਤਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਸੋ ਪਿਛਲੇ 12 ਮਹੀਨਿਆਂ 'ਚ 1 ਸਾਲ ਦੇ ਵਿੱਚ 3-4 ਵਾਰੀ ਜਿਹੜੀਆਂ ਆ ਉੱਥੇ ਇਲੈਕਸ਼ਨਸ ਹੋ ਚੁੱਕੀਆਂ ਆ ਪਰ ਕਿਸੇ ਨੂੰ ਵੀ ਜਿਹੜੀ ਬਹੁਮਤ ਆ ਉਹ ਨਹੀਂ ਮਿਲ ਰਹੀ ਅਤੇ ਗੱਠਜੋੜ ਦੀ ਸਰਕਾਰ ਜਿਹੜੀ ਆ ਹਰ ਵਾਰੀ ਜਿਹੜੀ ਉੱਧਰ ਬਣ ਰਹੀ ਆ ਪਰ ਉਸ ਦੇ ਵਿੱਚ ਨੇਤਨਯਾਹੂ ਜਿਹੜਾ ਉਹ ਕਾਮਯਾਬ ਜਿਹੜਾ ਉਹ ਰਹਿ ਰਿਹਾ ਹੈਗਾ ਪਰ ਓਵਰਆਲ ਕਿਸੇ ਨੂੰ ਵੀ ਬਹੁਮਤ ਜਿਹੜੀ ਉਹ ਨਹੀਂ ਆ ਰਹੀ। ਸੋ ਜਿਉਂ-ਜਿਉਂ ਸਮਾਂ ਜਿਹੜਾ ਉਹ ਬੀਤ ਰਿਹਾ ਆ ਇਹਨਾਂ ਨੂੰ ਆਪਣੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਜਿੱਦਾਂ ਆਪਾਂ ਦੇਖਦੇ ਹੀ ਹਾਂ ਵੀ ਕੌਨਫੀਡੈਂਸ ਵੋਟ ਜਿਹੜੀ ਉਹ ਦਿਖਾਉਣਾ ਪਊਗਾ ਵੀ ਸਾਡੇ ਕੋਲ ਜਿਹੜੀ ਆ ਉਹ ਪਾਰਟੀ ਹੈਗੀ। ਇਜ਼ਰਾਈਲ ਦੀ ਪਾਰਲੀਮੈਂਟ ਦੇ ਵਿੱਚ 120 ਸੀਟਾਂ ਨੇ ਅਤੇ ਇਹ ਜਿਹੜੇ ਦੋਨੋਂ ਜਾਣੇ ਮਿਲ ਕੇ ਕਹਿ ਰਹੇ ਆ ਵੀ ਇਹਨਾਂ ਦੇ ਕੋਲ 61 ਜਾਣਿਆਂ ਦੀ ਸਮਰਥਨ ਜਿਹੜਾ ਪ੍ਰਾਪਤ ਆ ਜਿਹੜੀ ਕਿ ਸਿੰਪਲ ਮੈਜੋਰਟੀ ਹੈਗੀ ਆ ਸਰਕਾਰ ਜਿਹੜੀ ਉਹ ਬਣਾਉਣ ਦੇ ਲਈ। 1 ਹਫ਼ਤੇ ਦਾ ਕਹਿੰਦੇ ਵੀ ਇਹਨਾਂ ਦੇ ਕੋਲ ਹੁਣ ਸਮਾਂ ਜਿਹੜਾ ਉਹ ਹੈਗਾ ਆ। ਸੋ ਦੇਖਣਾ ਹੋਊਗਾ ਵੀ ਨੇਤਨਯਾਹੂ ਦਾ ਜਿਹੜੀ ਆ ਸੱਤਾ ਦੇ ਵਿੱਚ ਕਿੰਨਾ ਚਿਰ ਹੋਰ ਜਿਹੜਾ ਉਹ ਰਹਿ ਪਾਉਂਦਾ ਆ। ਜੀ ਬਿਲਕੁਲ। ਸੋ ਸਿਚੁਏਸ਼ਨ ਮਿਡਲ ਈਸਟ 'ਚ ਬੜੀ ਚੇਂਜ ਹੋ ਰਹੀ ਆ। US ਨੇ ਅਨਾਊਂਸ ਕੀਤਾ ਵੀ ਉਹ ਪੈਲਸਤੀਨੀਅਨ ਨੂੰ ਫਾਈਨੈਂਸ਼ੀਅਲ ਹੈਲਪ ਦੇਣ ਜਾ ਰਹੇ ਆ। ਪਹਿਲਾਂ ਜਿਹੜਾ US ਆ ਹਮੇਸ਼ਾ ਹੀ ਇਜ਼ਰਾਈਲ ਨੂੰ ਦਿੰਦਾ ਰਿਹਾ ਆ। ਪੈਲਸਤੀਨੀਅਨ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੇ ਉੱਤੇ ਰੋਕ ਲਾਈ ਗਈ ਸੀ। ਸੋ ਇਹਦੇ ਨਾਲ ਵੀ ਕਾਫੀ ਚੇਂਜਸ ਆ ਰਹੀਆਂ। ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਜਿਊਜ਼ ਆ ਉਹ ਵੀ ਸੋਚ ਰਹੇ ਆ ਵੀ ਜੇ ਸਾਡੇ ਨਾਲ ਇੰਨਾ ਜ਼ੁਲਮ ਹੋਇਆ ਸੀ ਸੋ ਸਾਨੂੰ ਨਹੀਂ ਕਰਨਾ ਚਾਹੀਦਾ ਪੈਲਸਤੀਨੀਅਨ ਦੇ ਉੱਤੇ। ਸੋ ਉਹਨਾਂ ਦਾ ਆਪਸ ਵਿੱਚ ਵੀ ਵਿਰੋਧ ਹੈਗਾ। ਸੋ ਇਹ ਜਿਹੜਾ ਨੇਤਨਯਾਹੂ ਆ ਇਹ ਬੜਾ ਫਾਰ ਰਾਈਟ ਲੀਡਰ ਆ। ਹਮੇਸ਼ਾ ਹੀ ਇਹ ਜਿਹੜਾ ਲੜਾਈ ਦੇ ਲਈ ਜਿਹੜਾ ਕਾਲਾ ਰਹਿੰਦਾ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਟਾਰਜ਼ਨ ਜਿਹੜੀ ਮੂਵੀ ਸੀ
ਉਹਦਾ ਜਿਹੜਾ ਐਕਟਰ ਜੋ ਲਾਰਾ, ਬਹੁਤ ਹੀ ਵਧੀਆ ਮੂਵੀ ਸੀ, ਲਗਭਗ ਹਰ ਇੱਕ ਨੇ ਦੇਖੀਆਂ ਹੋਣੀਆਂ। ਅਤੇ ਉਸ ਦੀ ਜਿਹੜੀ ਆ ਟੈਨਸੀ ਦੇ ਵਿੱਚ ਇੱਕ ਪਲੇਨ ਕਰੈਸ਼ ਹੋਇਆ, ਉਹਦੇ 'ਚ ਦੱਸਿਆ ਜਾ ਰਿਹਾ ਵੀ ਉਸ ਦੀ ਮੌਤ ਹੋ ਗਈ ਹੈਗੀ ਆ। ਸੋ ਜੋ ਲਾਰਾ 58 ਸਾਲਾਂ ਦਾ ਸੀ। ਇੱਕ ਲਾਈਟ ਏਅਰਕ੍ਰਾਫਟ ਕਰੈਸ਼ ਹੋ ਗਿਆ ਟੈਨਸੀ ਦੇ ਵਿੱਚ, ਜਿਹਦੇ ਵਿੱਚ ਉਹਦੀ ਮੌਤ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਕਾਲਜ ਵੀ ਲਵਾਂਗੇ। ਸੋ ਤੇ ਮੈਮੋਰੀਅਲ ਡੇ ਦੇ ਉੱਤੇ ਤੁਸੀਂ ਕੀ ਆਪਣੇ ਵਿਚਾਰ ਜਿਹੜੇ ਉਹ ਰੱਖਣਾ ਚਾਹੁੰਦੇ ਆ, ਅਤੇ ਉਹ ਤੁਸੀਂ ਕਾਲ ਕਰ ਸਕੋਗੇ ਨੰਬਰ 408 272 5200 ਦੇ ਉੱਤੇ 4082725200 ਦੇ ਉੱਤੇ। ਅਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500 ਖਾਲਸਾ ਇੰਸ਼ੋਰੈਂਸ ਏਜੰਸੀ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020679197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। मैं क्या जी ग्रोसरी ਲੈਣ ਚਲੀਏ। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। दालां, आटा, मसाले, ताजियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559 840 2940 5598402940। ਇੰਡੀਅਨ ਮਾਰਕੀਟ ਫ੍ਰੈਜ਼ਨੋ।
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ, ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਵੈਨ, ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਸਰੋਤਿਓ, ਜੇਕਰ ਤੁਸੀਂ ਮੈਮੋਰੀਅਲ ਡੇ ਨੂੰ ਲੈ ਕੇ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ ਜੀ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਜਿਸ ਤਰ੍ਹਾਂ ਆਪਾਂ ਮੈਮੋਰੀਅਲ ਡੇ ਦੀ ਗੱਲ ਕਰਦੇ ਸੀ, ਸਭ ਤੋਂ ਪਹਿਲਾਂ ਆਪਾਂ ਕਾਰਪੋਰਲ ਗੁਰਪ੍ਰੀਤ ਸਿੰਘ ਜਿਹੜੇ ਸੈਕਰਾਮੈਂਟੋ ਤੋਂ ਆ ਉਹਨਾਂ ਦੀ ਗੱਲਬਾਤ ਕੀਤੀ ਸੀ ਤੇ ਵੀ ਕਿਸ ਤਰ੍ਹਾਂ ਉਹਨਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਤੇ ਹੁਣ ਜੇ ਆਪਾਂ ਉਦੇ ਸਿੰਘ ਟੌਂਕ, ਉਹਦੇ ਬਾਰੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ। ਸਰਜੈਂਟ ਉਦੇ ਸਿੰਘ ਟੌਂਕ ਵੀ ਉਹਨਾਂ ਦਾ ਜਨਮ ਜਿਹੜਾ ਆ ਅਪ੍ਰੈਲ 23, 1982 ਨੂੰ ਹੋਇਆ ਸੀ ਤੇ ਉਹਨਾਂ ਨੇ ਜਿਹੜੀ ਆਪਣੀ ਸ਼ਹਾਦਤ ਆ ਉਹ ਦਸੰਬਰ 1, 2003 ਨੂੰ ਪ੍ਰਾਪਤ ਕੀਤੀ। 21 ਸਾਲਾਂ ਦਾ ਹੀ ਸੀਗਾ। US ਆਰਮੀ ਸੋਲਜਰ ਚੰਡੀਗੜ੍ਹ ਤੋਂ ਸੀ। ਉਹਦੇ ਕਹਿੰਦੇ ਜਿਹੜੇ ਗ੍ਰੈਂਡਫਾਦਰ ਸੀ ਉਹਨਾਂ ਨੇ ਵਿੰਗ ਕਮਾਂਡਰ ਰਹੇ ਆ ਉਹ ਬਹੁਤ ਪੁਰਾਣੇ ਸਮੇਂ ਦੇ ਵਿੱਚ 1936-39 ਦੇ ਕਰੀਬ। ਸੋ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਵੀ ਆਪਣੇ ਪੰਜਾਬੀਆਂ ਦੇ ਖੂਨ ਦੇ ਵਿੱਚ ਜਿਹੜਾ ਮਿਲਟਰੀ ਜਾਣਾ, ਤਾਂ ਮਿਲਟਰੀ ਨੂੰ ਜੁਆਇਨ ਕਰਨਾ ਤਾਂ ਨੰਬਰ 1 ਰਹਿੰਦਾ ਹੀ ਸੀ ਪੰਜਾਬ ਦੇ ਵਿੱਚ। ਸੋ ਇੱਥੇ USA ਦੇ ਵਿੱਚ ਵੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਪਿਛਲੇ ਹੁਣ ਸਾਲਾਂ ਦੇ ਦੌਰਾਨ ਪਹਿਲਾਂ ਇੱਕ ਤਰ੍ਹਾਂ ਨਾਲ ਰੋਕ ਸੀ, ਦਸਤਾਰਧਾਰੀ ਨਹੀਂ ਜਾ ਸਕਦਾ ਸੀ। ਹੁਣ ਮਿਲਟਰੀ ਦੇ ਵਿੱਚ ਵੀ, ਏਅਰ ਫੋਰਸ ਵਿੱਚ ਵੀ ਜਿਹੜੇ ਜਾ ਰਹੇ ਹੈਗੇ ਉਹਨੇ ਅਲਾਓ ਕਰ ਦਿੱਤਾ ਆ। ਨੇਵੀ ਦੇ ਵਿੱਚ ਵੀ ਈਵਨ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਦੌਰਾਨ ਇੱਕ ਦਸਤਾਰਧਾਰੀ ਸਿੱਖ ਗ੍ਰੈਜੂਏਟ ਹੋਇਆ ਹੈਗਾ ਆ। ਇਸੇ ਤਰ੍ਹਾਂ ਇੱਕ ਆਪਣੀ ਬੱਚੀ ਵੀ ਜਿਹੜੀ ਗ੍ਰੈਜੂਏਟ ਹੋਈ ਹੈਗੀ ਆ ਜੀ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਆਸਾਨ ਆ ਅਤੇ ਉਹਨਾਂ ਨੇ ਜਿਹੜੀ ਆ ਆਗਿਆ ਕਹਿ ਲਓ ਕਿ ਅਕੋਮੋਡੇਟ ਜਿਹੜੀ ਉਹ ਕਰ ਰਹੇ ਆ। ਖਾਸ ਕਰਕੇ ਬਹੁਤ ਸਾਰੇ ਜਿਹੜੇ ਧਾਰਮਿਕ ਚਿੰਨ੍ਹਾਂ ਦੇ ਨਾਲ ਜਿਹੜੇ ਆ ਉਸ ਨੂੰ ਅਲਾਓ ਕੀਤਾ ਜਾ ਰਿਹਾ ਹੈਗਾ ਆ। ਸੋ ਉਮੀਦ ਕਰਦੇ ਹਾਂ ਵੀ ਆਪਣੇ ਹੋਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਇਸ ਪਾਸੇ ਵੱਲ ਨੂੰ
ਜਿਹੜੇ ਜਾਣਾ ਚਾਹੁੰਦੇ ਨੇ ਉਹ ਜਿਹੜੇ ਉਹ ਦੇਖਦੇ ਨੇ। ਹਰਜੋਤ ਸਿੰਘ ਜੀ, ਪਹਿਲੋਂ ਇੱਕ ਇਹ ਵੀ ਚੀਜ਼ ਹੁੰਦੀ ਸੀ ਵੀ ਜਦੋਂ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਵੀ ਹੁੰਦਾ ਸੀ। ਚਲੋ ਇਹ ਇਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਪਰ ਕੁਛ ਹੋਰ ਪੁੱਠੇ ਸਿੱਧੇ ਕੰਮ ਕਰਨ ਦੇ ਨਾਲੋਂ ਤਾਂ ਫਾਰ ਬੈਟਰ ਆ ਵੀ ਬੰਦਾ ਜਿਹੜਾ ਆ ਸਰਵਿਸ ਦੇ ਵਿੱਚ ਜਿਹੜਾ ਉਹ ਚਲਿਆ ਜਿਹੜਾ ਉਹ ਜਾਵੇ। ਸੋ ਉੱਦਾਂ ਜੇ ਦੇਖਿਆ ਜਾਵੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਡਾਲਰ ਸਪੈਂਡ ਕਰਨ ਵਾਲੀ ਰਾਸ਼ੀ ਕਿਸੇ ਵੀ ਮਿਲਟਰੀ ਉੱਤੇ ਸਪੈਂਡ ਕਰਨ ਵਾਲਾ ਜਿਹੜਾ ਉਹ ਮੁਲਕ ਆ ਉਹ ਅਮਰੀਕਾ ਹੀ ਹੈਗਾ ਆ। ਜੇ ਆਪਾਂ ਅਮਰੀਕਾ ਦਾ ਬਜਟ ਵੀ ਜੇ ਤੁਸੀਂ ਦੇਖੋ ਤਾਂ ਉਸ ਦੇ ਵਿੱਚ ਡਿਫੈਂਸ ਦੇ ਵਿੱਚ ਅੱਧਾ ਜਾਂ ਉਸ ਤੋਂ ਥੋੜ੍ਹਾ ਜਿਹਾ ਕਈ ਵਾਰੀ ਵੱਧ ਜਾਂ ਉਸ ਦੇ ਇਰਦ ਗਿਰਦ ਤਕਰੀਬਨ 50% ਉਸ ਦੇ ਇਰਦ ਗਿਰਦ ਜਿਹੜਾ ਬਜਟ ਆ ਉਹ ਅਮਰੀਕਾ ਦਾ ਡਿਫੈਂਸ ਦੇ ਉੱਤੇ ਜਿਹੜਾ ਉਹ ਸਪੈਂਡ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਬਹੁਤ ਜਿਹੜੀ ਇੱਕ ਵੱਡੀ ਚੀਜ਼ ਇਸ ਚੀਜ਼ ਦੇ ਲਈ ਜਿਹੜੀ ਉਹ ਦੇਖੀ ਜਾਂਦੀ ਆ ਅਤੇ ਦੇਖੀ ਗਈ ਆ। ਸੋ ਜ਼ਰੂਰ ਆਪਾਂ ਉਹਨਾਂ ਸਾਰੀਆਂ ਹੀ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਨਾ ਇੱਦਾਂ ਦੇ ਮੈਮੋਰੀਅਲ ਜਿਹੜੇ ਉਹ ਬਣੇ ਹੋਏ ਆ, ਖਾਸ ਕਰਕੇ ਆਪਣੇ ਜਿਹੜੇ ਫੌਜੀਆਂ ਨੇ ਵੱਖ-ਵੱਖ ਜਿਹੜੀਆਂ ਸ਼ਾਖਾਵਾਂ ਦੇ ਵਿੱਚ ਕੰਮ ਕੀਤਾ ਆ, ਜਿਨ੍ਹਾਂ ਨੇ ਸ਼ਹਾਦਤਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਉਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਉਹ ਬਣੀਆਂ ਆ। ਸੋ ਜਦੋਂ ਵੀ ਜੇ ਕਿਸੇ ਨੂੰ ਮੌਕਾ ਲੱਗਦਾ ਹੈ ਤਾਂ ਜ਼ਰੂਰ ਉੱਥੇ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਕੇ ਜੀ। ਪਿਛਲੇ ਸਾਲਾਂ ਦੇ ਦੌਰਾਨ ਤਾਂ ਜਿਹੜੀਆਂ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਰਹੇ ਆ ਮੈਮੋਰੀਅਲ ਡੇ ਦੇ ਉੱਤੇ, ਅਤੇ ਜਿਹੜੀਆਂ ਪਿਛਲੇ ਸਾਲ ਜਿਹੜਾ ਆ ਕਰੋਨਾ ਵਾਇਰਸ ਨੂੰ ਲੈ ਕੇ ਇਹ ਸਟਾਪ ਕੀਤਾ ਗਿਆ ਸੀ। ਸੋ ਇਸ ਸਾਲ ਵੀ ਇਹੀ ਹੋਇਆ ਹੈਗਾ। ਸੋ ਹੋਪਫੁਲੀ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਉਸੇ ਤਰ੍ਹਾਂ ਆਪਾਂ ਨੂੰ ਪਤਾ ਵੀ ਸੈਕਰਾਮੈਂਟੋ ਦੇ ਵਿੱਚ ਜਦ ਗੁਰਪ੍ਰੀਤ ਸਿੰਘ ਉਹਨਾਂ ਦੀ ਯਾਦ 'ਚ ਉੱਥੇ ਜਿਹੜਾ ਮਨਾਇਆ ਜਾਂਦਾ ਅਤੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਸਿੱਖ ਆ ਉਹ ਆਪਣੇ ਪਹੁੰਚਦੇ ਹੈਗੇ ਆ ਜੀ। ਤੇ ਜੇ ਮੈਮੋਰੀਅਲ ਡੇ ਦੀ ਰਾਜਕਰਨਵੀਰ ਸਿੰਘ ਜੀ ਗੱਲ ਕਰਦੇ ਜਾਈਏ, ਇਹਨੂੰ ਪਹਿਲਾਂ ਕਹਿੰਦੇ ਭਈ ਡੈਕੋਰੇਸ਼ਨ ਡੇ ਕਰਕੇ ਜਾਣਿਆ ਜਾਂਦਾ ਸੀ। ਜਿਹੜਾ ਸਿਵਲ ਵਾਰ ਤੋਂ ਜਦੋਂ ਸ਼ੁਰੂ ਹੋਇਆ, ਆਫੀਸ਼ੀਅਲ ਇਹਦੀ ਫੈਡਰਲ ਹੌਲੀਡੇ 1971 'ਚ ਜਿਹੜੀ ਸ਼ੁਰੂ ਹੋਈ ਹੈਗੀ ਆ। ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਮੈਮੋਰੀਅਲ ਡੇ 'ਤੇ ਘਰ ਪੀਜੇ ਨਹੀਂ ਖਾਂਦੇ ਵੀ ਬਹਿੰਦੇ, ਪਰ ਉਹ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵਿਜ਼ਿਟ ਵੀ ਕਰਦੇ ਆ ਸਮੈਂਟਰੀਜ਼ ਜਿਹੜੀਆਂ ਹੈਗੀਆਂ, ਮੈਮੋਰੀਅਲਸ ਜਿੱਥੇ ਆ ਆਪਾਂ ਦੇਖਦੇ ਹਰ ਸ਼ਹਿਰ 'ਚ ਬਹੁਤ ਸੋਹਣੀਆਂ ਬਣਾਈਆਂ ਹੁੰਦੀਆਂ, ਉੱਥੇ ਕੋਈ ਨਾ ਕੋਈ ਫਲੈਗ ਲੈ ਕੇ ਜਾਂਦਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਦੇ ਹੈਗੇ ਆ। ਅਤੇ ਅਨਆਫੀਸ਼ੀਅਲੀ ਜਿਹੜਾ ਅੱਜ ਦਾ ਦਿਨ ਆ, ਸੋ ਇਹ ਉਹਨੇ ਡਿਸਾਈਡ ਕੀਤਾ ਆ ਵੀ ਲਾਸਟ ਮੰਡੇ ਜਿਹੜਾ ਮਈ ਦਾ ਆ ਉਸ ਨੂੰ ਮੈਮੋਰੀਅਲ ਡੇ ਮਨਾਇਆ ਜਾਊਗਾ, ਅਤੇ ਆਫੀਸ਼ੀਅਲੀ ਜਿਹੜਾ ਆ ਇਹ ਸਮਰ ਸੀਜ਼ਨ ਜਿਹੜਾ ਆ ਸ਼ੁਰੂ ਹੁੰਦਾ ਹੈਗਾ ਆ। ਸਿਵਲ ਵਾਰ ਜਿਹੜਾ ਆ ਉਹ ਸਪਰਿੰਗ ਆਫ 1865 ਦੇ ਵਿੱਚ ਜਿਹੜਾ ਖਤਮ ਹੋਇਆ ਸੀ, ਅਤੇ ਲੇਟ 1860s ਦੇ ਵਿੱਚ ਬਹੁਤ ਸਾਰੇ ਜਿਹੜੇ ਟਾਊਨ ਜਾਂ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਜਿਹੜੀਆਂ ਟ੍ਰਿਬਿਊਟਸ ਆ ਜਿਹੜੇ ਉਸ ਟਾਈਮ ਫੌਜੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕੀਤਾ ਗਿਆ ਸੀ। ਅਤੇ ਮੈਮੋਰੀਅਲ ਡੇ ਜਿਹੜਾ ਇਹ ਪੱਕਾ ਹੀ ਟਾਈਮ ਉਹਨੇ ਰੱਖਿਆ ਹੈ, ਨੈਸ਼ਨਲ ਮੂਵਮੈਂਟ ਆਫ ਰਿਮੈਂਬਰੈਂਸ 3 ਵਜੇ ਜਿਹੜਾ ਲੋਕਲ ਟਾਈਮ ਹੁੰਦਾ ਉਸ ਟਾਈਮ ਦੇ ਉੱਤੇ ਯਾਦ ਕੀਤਾ ਜਾਂਦਾ ਉਹਨਾਂ ਨੂੰ। ਜੀ ਜੀ। ਸਿੱਖ ਮੋਟਰਸਾਈਕਲ ਕਲੱਬ ਵਾਲੇ ਜਿਹੜੇ ਆ ਉਹਨਾਂ ਨੇ ਵੀ ਮੈਮੋਰੀਅਲ ਡੇ ਦੇ ਉੱਤੇ ਮੈਂਟੀਕਾ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ। ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਇੱਦਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਕੀਤੇ ਗਏ। ਅਤੇ ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸੰਸਾਰ ਦੇ ਸ਼ਹੀਦਾਂ ਨੂੰ ਜੀ ਸਾਡੇ ਸ਼ਰਧਾ ਦੇ ਫੁੱਲ ਭੇਟ ਕਰਦੇ। ਧੰਨਵਾਦ ਜੀ, ਬਹੁਤ ਬਹੁਤ ਹਾਂਜੀ ਧੰਨਵਾਦ। ਦੇਖੋ ਜੀ ਰਾਜਕਰਨਵੀਰ ਸਿੰਘ ਜੀ, ਸ਼ਹਾਦਤ ਦੇਣੀ ਤਾਂ ਬਹੁਤ ਵੱਡੀ ਗੱਲ ਆ, ਅਤੇ ਉਹਨਾਂ ਨੂੰ ਯਾਦ ਕਰਨ ਵਾਲੇ ਵੀ ਥੋੜ੍ਹੇ ਹੀ ਹੁੰਦੇ ਆ। ਸੋ ਉਹ ਦੇਖੋ ਭਈ ਜਿਹੜੇ ਬੰਦੇ ਸ਼ਹਾਦਤਾਂ ਨੂੰ ਭੁੱਲ ਜਾਂਦੇ ਆ, ਸੋ ਉਹਨਾਂ ਦਾ ਜਾਂ ਉਹਨਾਂ ਕੌਮਾਂ ਦਾ ਫਿਊਚਰ ਦੇ ਵਿੱਚ ਕੀ ਹਾਲ ਹੁੰਦਾ ਆ ਉਹ ਆਪਾਂ ਦੇਖੀ ਆ। ਕਿੰਨੇ ਮੁਲਕ ਦੁਨੀਆ ਤੋਂ ਜਿਹੜੇ ਆ ਮਿਟ ਗਏ ਹੈਗੇ ਆ, ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ, ਆਪਣੀਆਂ ਕੌਮਾਂ ਨੂੰ ਯਾਦ ਨਹੀਂ ਕਰਦੇ ਹੈਗੇ। ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇਸ ਦੇ ਨਾਲ ਹੀ ਜਿਹੜਾ ਆਪਾਂ ਗੱਲ ਕਰਦੇ ਜਾਈਏ ਵੀ ਆਪਣੀ ਵੀ ਕੌਮ ਦੇ ਜਿਹੜੇ ਸ਼ਹੀਦ ਆ ਉਹਨਾਂ ਦੇ ਵੀ ਇਹ ਜਿਹੜੇ ਦਿਨ ਉਹ ਆ ਰਹੇ ਆ। ਸੋ ਉਹਨਾਂ ਨੂੰ ਵੀ ਕੋਟਾਨ ਕੋਟ ਪ੍ਰਣਾਮ ਆ, ਜਿਨ੍ਹਾਂ ਨੇ ਜਿਹੜੀ ਉੱਥੋਂ ਦੀ ਹਕੂਮਤ ਦੇ ਨਾਲ ਜਿਹੜਾ ਸਿੱਧਾ ਮੱਥਾ ਲਾਇਆ ਅਤੇ ਕਈ ਦਿਨ ਤੱਕ ਜਿਹੜਾ ਆ ਉਹ ਐਡੀ ਭਾਰੀ ਫੌਜ ਦੇ ਮੂਹਰੇ ਵੀ ਜਿਹੜਾ ਆ ਉਹ ਮੱਥਾ ਲਾ ਕੇ ਬੈਠੇ ਰਹੇ। ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਇੱਕ ਫੌਜੀ ਦਾ ਜਿਹੜਾ ਕੰਮ ਤਾਂ ਇਹ ਹੁੰਦਾ ਵੀ ਬਾਹਰਲੇ ਜਿਹੜੇ ਹੁੰਦਾ ਆ ਹਮਲਾਵਰ ਹੁੰਦਾ ਆ ਉਸ ਦੇ ਨਾਲ ਮੱਥਾ ਲਾਉਣਾ। ਉੱਥੋਂ ਦੀ ਹਕੂਮਤ ਨੇ ਦੇਖੋ ਉੱਥੋਂ ਦੇ ਹੀ ਫੌਜੀਆਂ ਨੂੰ ਉੱਥੋਂ ਦੇ ਹੀ ਨਾਗਰਿਕਾਂ ਦੇ ਨਾਲ ਜਿਹੜਾ ਉਹ ਸਿੱਧਾ ਭੇੜ ਦਿੱਤਾ।
ਤੇ ਉਹਨਾਂ ਨੂੰ ਜਿਹੜੀਆਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ। ਪਰ ਮੁੱਠੀ ਭਰ ਸਿੰਘਾਂ ਨੇ ਜਿਹੜਾ ਉਸ ਦਾ ਵੀ ਜਿਹੜਾ ਬਹੁਤ ਤਗੜਾ ਜਿਹੜਾ ਆ ਉਹਨਾਂ ਨੇ ਕੰਧ ਡਹਿ ਕੇ ਬਣ ਕੇ ਜਿਹੜੇ ਉਹਨਾਂ ਦੇ ਮੋਹਰੇ ਜਿਹੜੇ ਉਹ ਡਏ ਰਹੇ। ਸੋ ਸਾਰੇ ਹੀ ਸਿੱਖ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਅਸੀਂ ਕੋਟਾਨਕੋਟ ਪ੍ਰਣਾਮ ਕਰਦੇ ਹਾਂ। ਜੀ, ਸੋ ਬਿਲਕੁਲ ਆਉਣ ਵਾਲੇ ਹਫਤੇ ਦੇ ਵਿੱਚ, ਇਸੇ ਹਫਤੇ 'ਚ ਆਪਾਂ ਜਿਹੜੇ ਆ ਕੀ ਕੁਝ ਵਾਪਰਿਆ, ਕਿੱਥੇ ਕਿੱਥੇ ਜਿਹੜਾ ਧੱਕਾ ਹੋਇਆ, ਉਹ ਜ਼ਰੂਰ ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਬਹੁਤ ਹੀ ਜਿਹੜੇ ਇਨਫੋਰਮੇਟਿਵ ਪ੍ਰੋਗਰਾਮ ਆ ਉਹ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ। ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਤੇ ਜਿਹੜੇ 38 ਗੁਰਦੁਆਰਿਆਂ ਦੇ ਉੱਤੇ ਅਟੈਕ ਹੋਇਆ, ਇਕੱਲਾ ਦਰਬਾਰ ਸਾਹਿਬ ਨਹੀਂ, ਤੇ 200 ਦੇ ਕਰੀਬ ਸਿੱਖਾਂ ਨੇ ਕਿਸ ਤਰ੍ਹਾਂ ਜਿਹੜੀ ਉਹ ਆਪਣੇ ਆਪ ਨੂੰ ਸੁਪਰ ਪਾਵਰ ਸਮਝਦੀ ਆ ਉੱਥੇ ਦਾ ਜਿਹੜਾ ਸਰਕਾਰ ਜਾਂ ਮੁਲਕ, ਤੇ ਉਹਦੇ ਨਾਲ ਟੱਕਰ ਲਈ ਹੈਗੀ ਆ। ਸੋ ਇਹ ਬਹਾਦਰੀ ਵਾਲਾ ਹਫਤਾ ਵੀ ਹੈਗਾ ਆ। ਇਹ ਨਹੀਂ ਵੀ ਰੋਣ ਧੋਣਾ ਵੀ ਜੀ ਸਾਡੇ ਤੇ ਅਟੈਕ ਹੋ ਗਿਆ, ਅਸੀਂ ਮਰ ਗਏ ਜੀ, ਇਹ ਆ। ਸੋ ਸਾਨੂੰ ਬਿਲਕੁਲ ਉਹ ਯਾਦ ਰੱਖਣਾ ਚਾਹੀਦਾ ਵੀ ਕਿਸ ਤਰ੍ਹਾਂ ਥੋੜ੍ਹੇ ਜਿਹੇ ਸਿੰਘਾਂ ਦੇ ਐਡੀ ਵੱਡੀ ਫੌਜ ਦੇ ਨਾਲ ਟੱਕਰਾ ਲਿਆ। ਜੀ, ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਨਾਲ ਹੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਲਾਅ ਇਨਫੋਰਸਮੈਂਟ ਆ ਉਹਨਾਂ ਨੇ ਟੈਕਸਸ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਕਹਿੰਦੇ ਵੀ ਉਹ ਇੱਕ ਯੋਜਨਾ ਬਣਾ ਰਿਹਾ ਸੀਗਾ ਵੀ ਮਾਸ ਕੈਜੂਅਲਟੀ ਇਵੈਂਟ, ਯਾਨੀ ਕਿ ਉਹ ਸ਼ਾਇਦ ਮਾਸ ਸ਼ੂਟਿੰਗ ਜਿਹੜੀ ਉਹ ਕਰਨਾ ਚਾਹੁੰਦਾ ਸੀਗਾ। ਕੋਲਮੈਨ ਥੋਮਸ ਬਲੀਵਨਸ 28 ਸਾਲਾਂ ਦਾ ਜਿਹੜਾ ਕੈਰਵਲ ਦਾ ਰਹਿਣ ਵਾਲਾ ਆ, ਉਸ ਨੂੰ ਟੈਰਰਿਸਟ ਥ੍ਰੈਟ ਟੂ ਕ੍ਰੀਏਟ ਪਬਲਿਕ ਫੀਅਰ ਜਿਹੜਾ ਇਸ ਵਾਰੰਟ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਕਹਿੰਦੇ ਵੀ ਇਸ ਦੀ ਨੂੰ ਫੜਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇਕੱਠੇ ਮਿਲ ਕੇ ਹਫ਼ਤਾ ਭਰ ਜਿਹੜਾ ਉਹ ਕੰਮ ਕੀਤਾ ਤੇ ਇਸ ਹਮਲੇ ਨੂੰ ਜਿਹੜਾ ਉਹ ਰੋਕਿਆ ਹੈਗਾ ਆ। ਇਸ ਦੇ ਕੋਲੋਂ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜਾ ਕਹਿ ਲਓ ਵੀ ਇੱਦਾਂ ਦਾ ਮਟੀਰੀਅਲ ਜਿਹੜਾ ਉਹ ਲੱਭਾ ਆ ਜਿਹੜਾ ਕਿ ਇੱਦਾਂ ਦਾ ਕੰਮ ਕਰ ਸਕਦਾ ਸੀ। ਫਾਇਰ ਆਰਮਸ, ਐਮੂਨੇਸ਼ਨ, ਇਲੈਕਟ੍ਰੋਨਿਕ ਐਵੀਡੈਂਸ ਵੀ ਜਿਹੜਾ ਉਹ ਮਿਲਦਾ ਹੈ। ਰੈਡੀਕਲ ਆਈਡੀਓਲੋਜੀ ਜਿਹੜਾ ਆ ਕਹਿੰਦੇ ਵੀ ਉਸ ਦੇ ਨਾਲ ਇਹ ਜੁੜ ਚੁੱਕਾ ਸੀਗਾ। ਜਿਹੜੀਆਂ ਫੋਟੋਆਂ ਤਸਵੀਰਾਂ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਆ, ਇਸ ਦੇ ਵਿੱਚ ਆਈਸਿਸ ਦਾ ਫਲੈਗ ਵੀ ਆ, ਕਨਫੈਡਰੇਟ ਦਾ ਵੀ ਫਲੈਗ ਵੀ ਆ, ਤੇ ਹੋਰ ਵੀ ਪਤਾ ਨਹੀਂ ਕੀ ਕੁਛ ਜਿਹੜਾ ਆ ਇਸ ਦੇ ਕੋਲੋਂ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਫੜ ਲਿਆ ਹੈਗਾ। ਇਸ ਟਾਈਮ ਉਸਨੂੰ ਕਰਕ ਕਾਊਂਟੀ ਜੇਲ੍ਹ ਦੇ ਵਿੱਚ $2.5 ਲੱਖ ਦੇ ਬੌਂਡ ਦੇ ਉੱਤੇ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਸੋ ਦੇਖੋ ਵੀ ਜੇ ਲਾਅ ਇਨਫੋਰਸਮੈਂਟ ਇਸ ਨੂੰ ਨਾ ਫੜਦੀ ਤੇ ਇਹਨੇ ਹੋਰ ਪਤਾ ਨਹੀਂ ਕਿੰਨੇ ਜਿਹੜੇ ਆ ਲੋਕਾਂ ਨੂੰ ਉਹ ਮਾਰ ਦੇਣਾ ਸੀ। ਅਜੇ ਪਿਛਲੇ ਵੀਕ ਦੇ ਵਿੱਚ ਆਪਾਂ VTA ਦੀ ਸ਼ੂਟਿੰਗ ਦੇਖੀ, ਫਿਰ ਇੱਕ ਵੀਕਐਂਡ ਦੇ ਉੱਤੇ ਹੁਣ ਮਿਆਮੀ ਦੇ ਵਿੱਚ ਦੇਖੀ, ਤੇ ਇਸ ਨੇ ਜਿਹੜਾ ਆ ਦੇਖੋ ਇਹ ਕੰਮ ਕਰ ਦੇਣਾ ਸੀ। ਮਿਆਮੀ ਵਾਲੀ ਦੇ ਵਿੱਚ ਵੀ ਜਿਹੜੀਆਂ ਹਰਜੋਤ ਸਿੰਘ ਜੀ 100 ਗੋਲੀਆਂ ਜਿਹੜੀਆਂ ਉਸ ਬੰਦੇ ਨੇ ਮਾਰੀਆਂ ਸੀਗੀਆਂ, ਜਿਸ ਦੇ ਕਰਕੇ ਜਿਹੜੇ ਉਹ 2 ਬੰਦੇ ਜਿਹੜੇ ਉਦੋਂ ਮਰ ਗਏ ਸੀ ਤੇ 20 ਲੋਕ ਜਿਹੜੇ ਉਹ ਜ਼ਖਮੀ ਹੋਏ ਸੀਗੇ। ਸੋ ਇਹ ਬਾਰ-ਬਾਰ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਤੇ ਹੋਰ ਤੇਜ਼ੀ ਦੇ ਨਾਲ ਜਿਹੜਾ ਆ ਅਜਿਹੇ ਲੋਕਾਂ ਨੂੰ ਜਿਹੜਾ ਆ ਉਹ ਨੱਥ ਪਾਉਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ, ਜਿਹੜੀ ਕੈਨੇਡਾ 'ਚ ਆਪਾਂ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਪਿਛਲੇ ਦਿਨਾਂ ਦੇ ਦੌਰਾਨ ਉੱਥੇ 215 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦੀਆਂ ਜਿਹੜੇ ਅਸਥੀਆਂ ਆ ਉਹ ਮਿਲੀਆਂ ਸੀਗੀਆਂ। 3 ਸਾਲਾਂ ਤੱਕ ਦੇ ਓਲਡ ਜਿਹੜੇ ਬੱਚੇ ਵੀ ਸੀਗੇ। ਸੋ ਉਹਦੇ ਸੰਬੰਧ ਦੇ ਵਿੱਚ ਪੂਰੇ ਕੈਨੇਡਾ ਨਹੀਂ, ਅਮਰੀਕਾ ਦੇ ਵਿੱਚ ਵੀ ਕਾਫੀ ਹਾਹਾਕਾਰ ਮਚੀ ਵੀ ਕਿਸ ਤਰ੍ਹਾਂ ਕ੍ਰਿਸਚੀਅਨਸ ਜਿਹੜੇ ਸੀਗੇ ਉਹਨਾਂ ਨੇ ਆਪਣੇ ਸਕੂਲਾਂ 'ਚ ਧੱਕੇ ਦੇ ਨਾਲ ਜਿਹੜੇ ਇਹਨਾਂ ਮੁਲਕਾਂ ਦੇ ਮਾਲਕ ਸੀ ਅਸਲੀ, ਉਹਨਾਂ ਨੂੰ ਲਿਆਂਦਾ, ਨਿਆਣਿਆਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਆਪਣਾ ਇਤਿਹਾਸ ਜਿਹੜਾ ਆ ਉਹ ਭੁਲਾਇਆ ਗਿਆ, ਤੇ ਜਿਹੜੇ ਨਹੀਂ ਮੰਨਦੇ ਸੀ ਤੇ ਉਹਨਾਂ ਨੂੰ ਮਾਰ ਕੇ ਦੱਬ ਦਿੱਤਾ ਗਿਆ। 215 ਦੇ ਕਰੀਬ ਜਿਹੜੇ ਰਿਮੇਨਸ ਆ ਬੱਚਿਆਂ ਦੇ ਉਹ ਮਿਲੇ ਆ ਬ੍ਰਿਟਿਸ਼ ਕੋਲੰਬੀਆ ਕੈਮਲੂਪਸ ਜਿਹੜਾ ਉੱਥੇ ਟਾਊਨ ਆ ਉਹਦੇ ਲਾਗੇ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਕੈਨੇਡਾ ਦੀ ਗਵਰਨਮੈਂਟ ਨੇ 2008 ਦੇ ਵਿੱਚ ਮਾਫੀ ਵੀ ਮੰਗੀ ਸੀ, ਤੇ ਉਹਨਾਂ ਨੇ ਇਹ ਵੀ ਮੰਨਿਆ ਸੀ ਵੀ ਫਿਜ਼ੀਕਲ ਤੇ ਸੈਕਸ਼ੂਅਲ ਅਬਿਊਜ਼ ਜਿਹੜਾ ਬੱਚਿਆਂ ਦਾ ਹੋਇਆ ਸੀ। ਅੱਜ ਫਿਰ ਕੈਨੇਡਾ ਦੀ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੇ ਆਪਣੇ ਫਲੈਗ ਆ ਉਹ ਡਾਊਨ ਕਰਨ ਜਾ ਰਹੇ ਆ ਉਹਨਾਂ ਜਿਹੜੇ ਬੱਚੇ ਆ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਯਾਦ ਦੇ ਵਿੱਚ। ਜੀ, ਹਾਫ ਸਟਾਫ ਦੇ ਉੱਤੇ ਜਿਹੜੇ ਆ ਉਹਨਾਂ ਨੇ ਇਹ ਕੀਤੇ ਆ। ਇੱਕ ਜਿਹੜਾ ਸ਼ਤਕ ਪਹਿਲਾਂ, 1 ਸੈਂਚਰੀ ਪਹਿਲਾਂ ਗ੍ਰੀਨਵੁੱਡ ਡਿਸਟ੍ਰਿਕਟ ਸੀਗੀ ਟਲਸਾ ਓਕਲਾਹੋਮਾ ਦੇ ਵਿੱਚ। ਇਸ ਇਲਾਕੇ ਨੂੰ ਵਾਲ ਸਟਰੀਟ, ਬਲੈਕ ਵਾਲ ਸਟਰੀਟ ਆਫ USA ਵੀ ਜਿਹੜਾ ਉਹ ਆਖਿਆ ਜਾਂਦਾ ਸੀਗਾ। 100 ਸਾਲ ਪਹਿਲਾਂ ਉੱਥੋਂ ਦੇ ਚਿੱਟੇ ਮੂਲ ਦੇ ਲੋਕਾਂ ਨੇ ਆਲੇ ਦੁਆਲਿਓਂ ਇਹਨਾਂ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।
31 ਮਈ 1921 ਦੇ ਵਿੱਚ ਜਿਹੜੀ ਗ੍ਰੀਨਵੁੱਡ ਇਲਾਕੇ ਦੀ ਇਹ ਵਾਈਟ ਮੌਬ ਸੀ, ਉਹਨਾਂ ਨੇ ਇਸ 25 ਬਲਾਕ ਦੇ ਜਿਹੜੇ ਆ ਬਲੈਕ ਕਮਿਊਨਿਟੀ, ਜਿੱਥੇ ਬਹੁਤ ਜ਼ਿਆਦਾ ਐਂਟਰਪ੍ਰੈਨਿਓਰ, ਬਹੁਤ ਜ਼ਿਆਦਾ ਬਿਜ਼ਨੈਸਿਸ ਅਤੇ ਹੋਰ ਕਿੰਨੇ ਚੀਜ਼ਾਂ ਜਿਹੜੀਆਂ ਉਹ ਸੀਗੀਆਂ, ਉਹਨਾਂ ਨੂੰ ਚੌਂਸ਼ ਫੇਰੀਆਂ ਜਿਹੜੀਆਂ ਅੱਗ ਲਾ ਕੇ ਲੋਕਾਂ ਨੂੰ ਤੇ ਮਾਰਿਆ। ਇਹ ਸਾਰਾ ਕੁਛ ਜਿਹੜਾ ਉਹ ਨਸ਼ਟ ਕਰ ਦਿੱਤਾ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਇਹ ਕਾਫੀ ਜਿਹੜੇ ਅਮੀਰ ਜਿਹੜੇ ਉਹ ਹੋ ਗਏ ਸੀਗੇ ਅਤੇ ਇਹ ਗੋਰਿਆਂ ਨੂੰ ਬਿਲਕੁਲ ਚੀਜ਼ ਜਿਹੜੀ ਉਹ ਰਾਸ ਨਹੀਂ ਸੀ ਆ ਰਹੀ। 1921 ਦੇ ਵਿੱਚ ਫਿਰ ਟਲਸਾ ਰੇਸ ਰਾਈਟ ਕਮਿਸ਼ਨ ਜਿਹੜਾ ਉਹ ਬਣਾਇਆ ਗਿਆ ਅਤੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਫਿਰ 2001 ਦੇ ਵਿੱਚ ਜਿਹੜੀ ਇਹ ਰਿਪੋਰਟ ਆ ਉਹ ਜਾਰੀ ਕੀਤੀ ਸੀਗੀ। ਸੋ ਕਹਿੰਦੇ ਵੀ 50 ਸਾਲਾਂ ਤੱਕ 50 ਈਅਰਸ ਤੱਕ ਉੱਥੋਂ ਦੇ ਲੋਕਾਂ ਨੇ ਇਸ ਕਤਲੇਆਮ ਨੂੰ ਜਿਹੜਾ ਆ ਉਹ ਨੱਪ ਕੇ ਹੀ ਜਿਹੜਾ ਉਹ ਲੁਕਾ ਕੇ ਹੀ ਰੱਖਿਆ। ਫਿਰ ਬਾਅਦ ਦੇ ਵਿੱਚ ਹੌਲੀ ਇਸ ਕਮਿਸ਼ਨ ਤੋਂ ਬਾਅਦ ਦੇ ਵਿੱਚ ਅਤੇ ਹੋਰ ਲੋਕਾਂ ਨੇ ਜਿਹੜੇ ਆ ਉਹ ਰੌਲਾ ਪਾਉਂਦੇ ਰਹੇ ਅਤੇ ਫਿਰ ਜਾ ਕੇ ਇਸ ਦਾ ਇਤਿਹਾਸ ਹੌਲੀ ਜਿਹੜਾ ਉਹ ਬਾਹਰ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਧੱਕਾ ਜਿਹੜਾ ਹੋਇਆ ਆ। ਸੋ ਬੀਤੇ ਦਿਨਾਂ ਦੇ ਵਿੱਚ ਵੀ ਇੱਥੇ ਜਿਹੜੇ ਪ੍ਰੋਗਰਾਮ ਉਹ ਰੱਖੇ ਗਏ ਸੀ, ਪਰ ਆਈ ਥਿੰਕ ਇਨ ਦੀ ਐਂਡ ਉਹਨਾਂ ਨੂੰ ਇਸ ਡਰ ਤੋਂ ਜਿਹੜਾ ਆ ਉਹਨਾਂ ਨੇ ਰੱਦ ਕਰਨਾ ਪਿਆ ਵੀ ਉੱਥੇ ਹਿੰਸਾ ਹੋਣ ਦਾ ਖਤਰਾ ਜਿਹੜਾ ਉਹਨਾਂ ਨੂੰ ਸੀਗਾ ਵੀ ਇਸ ਜਿਹੜਾ ਇਵੈਂਟ ਦੇ ਵਿੱਚ ਜਿਹੜੇ 100 ਸਾਲਾਂ ਦੀ ਜਿਹੜੀ ਸ਼ਤਾਬਦੀ ਹੈ ਇਹਨਾਂ ਨੂੰ ਯਾਦ ਕਰਦੇ ਹੋਏ ਵੀ ਕੋਈ ਹੋਰ ਉੱਥੇ ਜਿਹੜਾ ਆ ਕੋਈ ਹੋਰ ਜਿਹੜਾ ਪੁੱਠਾ ਕੰਮ ਜਿਹੜਾ ਉਹ ਨਾ ਕਰ ਦੇਵੇ। ਸੋ ਜਿਹੜਾ ਕਹਿੰਦੇ ਵੀ ਫਿਰ ਇਹ ਜਿਹੜਾ ਟਸਲਾ ਦੇ ਵਿੱਚ ਹੋਇਆ ਮੈਸੇਕਰ ਸੀਗਾ, ਇਹ 2000 ਸੰਨ ਦੇ ਵਿੱਚ ਜਾ ਕੇ ਜਿਹੜਾ ਉੱਥੋਂ ਦੇ ਪਬਲਿਕ ਸਕੂਲ ਦੇ ਕਰਿਕੂਲਮ ਆ ਉਸ ਦੇ ਇਤਿਹਾਸ ਦੇ ਵਿੱਚ ਐਡ ਜਿਹੜਾ ਉਹ ਕੀਤਾ ਗਿਆ ਸੀਗਾ ਅਤੇ ਉਹ ਜਿਹੜਾ ਆ ਅਜੇ ਤੱਕ ਅਮੈਰੀਕਨ ਉੱਦਾਂ ਹਿਸਟਰੀ ਬੁੱਕਸ ਦੇ ਵਿੱਚ ਹੁਣੇ ਰੀਸੈਂਟਲੀ ਜਾ ਕੇ ਇਸ ਨੂੰ ਐਡ ਕੀਤਾ ਗਿਆ ਸੀਗਾ। ਜੀ, ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਲਗਭਗ 2 ਘੰਟੇ ਪਹਿਲਾਂ ਅਲਾਸਕਾ ਦੇ ਵਿੱਚ 6.1 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ ਹੈਗਾ ਆ। ਲਗਭਗ 27 ਮੀਲ ਡੂੰਘਾਈ ਦੇ ਉੱਤੇ ਇਹ ਜਿਹੜਾ ਭੂਚਾਲ ਰਿਪੋਰਟ ਕੀਤਾ ਗਿਆ। ਕਹਿੰਦੇ ਹੰਡਰਡਸ ਆਫ ਮਾਈਲ ਅਲਾਸਕਾ ਦੇ ਵਿੱਚ ਜਿਹੜਾ ਆ ਇਹ ਭੂਚਾਲ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਫੀਲ ਕੀਤਾ ਗਿਆ ਹੈਗਾ ਆ। US ਜੀਓਲੋਜੀਕਲ ਸਰਵਿਸ ਦੇ ਮੁਤਾਬਕ 11 PM ਜਿਹੜਾ ਲੋਕਲ ਉੱਥੇ ਦਾ ਟਾਈਮ ਸੀ, ਉਸ ਟਾਈਮ ਦੇ ਉੱਤੇ ਜਿਹੜਾ ਇਹ ਭੂਚਾਲ ਆਇਆ ਹੈਗਾ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਲੇਕ ਤਾਹੋ ਏਰੀਏ ਦੇ ਵਿੱਚ ਵੀ ਜਿਹੜਾ ਇੱਕ ਮਾਈਨਰ ਜਿਹੜਾ ਭੂਚਾਲ ਆ ਉਹ ਆਇਆ ਹੈਗਾ ਜੀ। ਅਤੇ ਆਪਣੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਸੰਘਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਜੀ। ਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਉਹਨਾਂ ਤਮਾਮ ਫੌਜੀਆਂ ਨੂੰ ਪ੍ਰਣਾਮ ਆ ਜੀ, ਸ਼ਹੀਦਾਂ ਨੂੰ, ਫੌਜੀਆਂ ਨੂੰ ਜੀ ਪ੍ਰਣਾਮ, ਸ਼ਹੀਦਾਂ ਨੂੰ ਜੀ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਫਤਿਹ ਜੀ। ਖਾਲਸਾ ਵਾਹਿਗੁਰੂ ਫਤਿਹ। ਸੋ ਬਿਲਕੁਲ ਸਰੋਤਿਓ, ਤੁਹਾਡੇ ਏਰੀਏ ਦੇ ਵਿੱਚ ਬਹੁਤ ਸਾਰੇ ਜਿੱਥੇ ਵੀ ਰਹਿੰਦੇ ਆ ਆਪਣੇ ਹੁਣ ਪਰਿਵਾਰਾਂ ਦੇ ਬੱਚੇ ਮਿਲਟਰੀ 'ਚ, ਆਰਮੀ, ਨੇਵੀ 'ਚ, ਏਅਰਫੋਰਸ 'ਚ ਹੈਗੇ ਆ। ਜ਼ਰੂਰ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਿਆ ਕਰੋ ਅਤੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ ਉਹਨਾਂ ਨੂੰ ਹੌਸਲਾ ਜ਼ਰੂਰ ਦਿਆ ਕਰੋ। ਆਪਾਂ ਨੂੰ ਪਤਾ ਹੈ ਵੀ ਗੁਰਪ੍ਰੀਤ ਸਿੰਘ ਉਹਨਾਂ ਦੇ ਫਾਦਰ ਨੂੰ ਸੈਕਰਾਮੈਂਟੋ ਏਰੀਏ 'ਚ ਆਪਣੀ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ, ਉਹਨਾਂ ਦਾ ਬਹੁਤ ਜ਼ਿਆਦਾ ਜਿਹੜੀ ਹੌਸਲਾ ਅਫਜ਼ਾਈ ਕੀਤੀ ਹੈਗੀ ਹੈ ਜੀ। ਅਤੇ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਕੁਛ ਦਿਨ ਪਹਿਲਾਂ ਇਹ ਗੱਲ ਕੀਤੀ ਸੀ ਵੀ ਜਿਹੜਾ ਤਪਤੇਜ ਸਿੰਘ ਜਿਹਨੇ VTA ਦੀ ਜਿਹੜੀ ਆ ਮਾਸ ਸ਼ੂਟਿੰਗ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਆ, ਵੀ ਉਸ ਦੇ ਨਾਂ ਦੇ ਉੱਤੇ ਕੁਛ ਨਾ ਕੁਛ ਉੱਥੇ ਜਿਹੜਾ ਕਮੈਮੋਰੇਟ ਕਰਦੇ ਹੋਏ, ਉਸ ਨੂੰ ਔਨਰ ਕਰਦੇ ਹੋਏ ਉਸ ਦੇ ਲਈ ਜਿਹੜਾ ਉਹ ਜ਼ੋਰ ਲਾਇਆ ਜਾਵੇ ਵੀ ਉਸ ਦਾ ਨਾਮ ਜਿਹੜਾ ਉੱਥੇ ਜਿਹੜਾ ਉਹ ਅਮਰ ਹੋਵੇ। ਇਸੇ ਤਰੀਕੇ ਦੇ ਨਾਲ ਜਿਹੜੇ ਸੈਕਰਾਮੈਂਟੋ ਦੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿਤੇ ਵੀ ਜਿਹੜਾ ਕਾਰਪੋਰਲ ਗੁਰਪ੍ਰੀਤ ਸਿੰਘ ਆ ਜਿਸ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਜਿਹੜਾ ਆ ਇਸ ਨੇ ਸ਼ਹੀਦੀ ਪ੍ਰਾਪਤ ਕੀਤੀ, ਆਪਣੀ ਜਾਨ ਨਿਸ਼ਾਵਰ ਕੀਤੀ ਅਮਰੀਕਾ ਦੇ ਲਈ, ਵੀ ਉਸ ਦੇ ਨਾਮ ਦੇ ਉੱਤੇ ਵੀ ਕੁਛ ਨਾ ਕੁਛ ਜਿਹੜਾ ਉਹ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ। ਕਿਉਂਕਿ ਇਹ ਕਹਿ ਲਓ ਵੀ ਟ੍ਰੇਲ ਬਲੇਜ਼ਰਸ ਦੇ ਵਿੱਚੋਂ ਜਿਹੜੇ ਹੁੰਦੇ ਆ ਇਹ ਰਾਹ ਦਿਖਾਉਣ ਵਾਲੇ ਲੋਕਾਂ ਦੇ ਵਿੱਚੋਂ ਹੁੰਦੇ ਆ। ਸੋ ਉਹਨਾਂ ਨੂੰ ਜਿਹੜਾ ਉਹ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਆ। ਇੱਕ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਯਾਦ ਦੱਸਦੇ ਜਾਈਏ ਵੀ ਇਸ ਦੀ ਯਾਦ ਦੇ ਵਿੱਚ ਜਿਹੜਾ 10ਵੀਂ ਜਿਹੜੀ ਇਸ ਦੀ ਐਨੀਵਰਸਰੀ ਆ, 10ਵੀਂ ਜਿਹੜੀ ਇਸ ਦੀ ਇਹ ਕਹਿ ਲਓ ਵੀ ਬਰਸੀ ਕਹਿ ਲਓ ਵੀ ਇਸ ਦੀ ਯਾਦ ਦੇ ਵਿੱਚ ਕਾਰਪੋਰਲ ਗੁਰਪ੍ਰੀਤ ਸਿੰਘ ਜੀ ਦੀ ਜਿਹੜੀ ਉਹ ਰੱਖੀ ਗਈ ਆ ਉੱਥੇ ਰੋਜ਼ਵਿਲ ਦੇ ਵਿੱਚ 1090 ਸਟਰੀਟ ਮੇਨ ਸਟਰੀਟ ਜਿਹੜੇ ਰੋਜ਼ਵਿਲ ਆ ਉੱਥੇ ਜਿਹੜਾ ਇਹ ਪ੍ਰੋਗਰਾਮ ਆ ਇਸ ਨੂੰ ਯਾਦ ਕਰਦੇ ਹੋਏ ਰੱਖਿਆ ਗਿਆ ਹੈ। ਉਹ 13 ਜੂਨ ਨੂੰ
ਜਿਹੜਾ ਆ ਉਹਨਾਂ ਨੇ ਪ੍ਰੋਗਰਾਮ ਰੱਖਿਆ ਆ ਦਿਨ ਤਾਂ ਉਸ ਦੇ ਵਿੱਚ ਉੱਦਾਂ 2 ਵੀਕ ਹੀ ਜਿਹੜੇ ਆ ਹਰਜੋਤ ਸਿੰਘ ਜੀ ਉਹ ਰਹਿ ਗਏ ਨੇ। ਸੋ ਜ਼ਰੂਰ ਲੋਕਾਂ ਨੂੰ ਅਸੀਂ ਜਿਹੜੀ ਉਹ ਬੇਨਤੀ ਕਰਦੇ ਹਾਂ ਵੀ ਜ਼ਰੂਰ ਉੱਥੇ ਜਿਹੜਾ ਉਹ ਜ਼ਰੂਰ ਤੁਸੀਂ ਜਿਹੜਾ ਉਹ ਪਹੁੰਚਿਓ। ਰੋਜ਼ਵਿਲ ਆਈ ਥਿੰਕ ਗੁਰੂ ਘਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਗਿਆ ਹੈਗਾ ਆ ਜਿਹੜਾ ਰੋਜ਼ਵਿਲ ਗੁਰੂ ਘਰ ਦੇ ਵਿੱਚ। ਸੋ 13 ਜੂਨ ਨੂੰ ਉਹਨਾਂ ਦੀ ਯਾਦ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਉਹ ਪ੍ਰੋਗਰਾਮ ਹੈਗਾ। ਸੋ ਜ਼ਰੂਰ ਹੋਮ ਹਮਾ ਕੇ ਜਿਹੜਾ ਉੱਥੇ ਤੁਸੀਂ ਪਹੁੰਚਿਓ ਜੀ। ਜੀ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਸਾਰੇ ਹੀ ਜਿਹੜੇ ਫੌਜੀ ਵੀਰ ਆ ਜਿਨ੍ਹਾਂ ਨੇ ਆਪਣੀ ਸਰਹੱਦਾਂ ਦੀ ਰਾਖੀ ਕਰਦੇ ਕਹਿ ਸਕਦੇ ਆ ਆਪਾਂ ਆਪਣੇ ਮੁਲਕ ਦੇ ਲਈ ਸ਼ਹਾਦਤ ਦਿੱਤੀ ਆ ਉਹਨਾਂ ਨੂੰ ਸਲਾਮ ਆ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ। ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਅਸੀਂ ਮਾੜੀ ਮੋਟੀ ਕੋਈ ਜਿਹੜੀ ਹੁੰਦੀ ਆ ਉਹ ਫੇਸਬੁੱਕ YouTube ਤੇ ਇੱਦਾਂ ਘੁਮਾਉਂਦੇ ਆ ਵੀ ਪਤਾ ਨਹੀਂ ਕੀ ਹੋ ਗਿਆ। ਸੋ ਸਾਨੂੰ ਜਿਹੜੀ ਆ ਇੱਦਾਂ ਦੀਆਂ ਜਿਹੜੀਆਂ ਸ਼ਹਾਦਤਾਂ ਆ ਉਹਨਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਆ ਆਪਣੇ ਕੌਮ ਦਾ ਨਾਮ ਆ ਜਿਹੜਾ ਉਹ ਉੱਚਾ ਹੋਵੇ ਜੀ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ। ਫਿਰ ਜਿਹੜਾ ਜੀ ਪ੍ਰੋਗਰਾਮ 11 ਵਜੇ ਆਵੇਗਾ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ। ਅਤੇ ਇੱਦਾਂ ਹੀ ਜਿਹੜਾ ਆ ਉਸ ਤੋਂ ਬਾਅਦ ਦੇ ਵਿੱਚ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ ਜਿਹੜਾ ਜੀ 8:30 ਵਜੇ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਕਾਲਸ ਵੀ ਜਿਹੜੀਆਂ ਉਹ ਲੈਂਦੇ ਨੇ। ਅਤੇ ਇੱਦਾਂ ਹੀ ਪ੍ਰੋਗਰਾਮ ਜਿਹੜੇ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।